ਇਹ ਜਿਹੜੇ ਅਖੌਤੀ ਬਾਬੇ ਨੇ ਜਾਂ ਡੇਰਾਵਾਦੀਆਂ ਨੇ, ਲੋਕਾਂ ਨੂੰ ਰੱਬੀ ਸ਼ਕਤੀ ਵਾਲੇ ਬਣ ਕੇ ਵਿਚਰਦੇ ਆ ਤੇ ਨਾਲ ਸੁਣਿਆ ਕਿ ਠੱਗਦੇ ਨੇ। ਵੈਸੇ ਤਾਂ ਜੇਲ੍ਹ 'ਚ ਆ, ਹੁਣ ਬਾਹਰ ਨੇ, ਅਕਸਰ ਬਾਹਰ ਹੀ ਰਹਿੰਦੇ ਨੇ ਤੇ ਚੋਣਾਂ ਦਾ ਮਾਹੌਲ ਹੁੰਦਾ ਤੇ ਇਹਨਾਂ ਦੀ ਬਾਹਰ ਬਹੁਤ ਲੋੜ ਪੈਂਦੀ ਆ। ਆਸਾਰਾਮ ਬਾਪੂ ਗੁਜਰਾਤ ਦੀ ਆ ਜੀ, ਜੋਧਪੁਰ ਜੇਲ੍ਹ ਦੇ ਵਿੱਚ ਨੇ। ਨਾਰਾਇਣ ਸਾਈਂ ਆਸਾਰਾਮ ਦਾ ਪੁੱਤ ਬਲਾਤਕਾਰ ਦੇ ਕੇਸਾਂ ਦੇ ਵਿੱਚ ਇਹ ਵੀ ਜੇਲ੍ਹ 'ਚ। ਸੰਤ ਰਾਮਪਾਲ ਹਿਸਾਰ ਹਰਿਆਣਾ ਜੇਲ੍ਹ ਵਿੱਚ ਨੇ। ਰਾਧੇ ਮਾਂ ਆਪਣੇ ਆਪ ਨੂੰ ਦੇਵੀ ਦਾ ਰੂਪ ਦੱਸਦੀ ਹੈ ਤੇ ਮੰਨ ਕੇ ਚੱਲੋ ਵੀ ਇਹ ਭਾਰਤੀ ਔਰਤਾਂ ਦੇ ਵਿੱਚ ਪੂਰੇ ਨੰਬਰਾਂ ਤੇ ਹੈ ਜੀ। ਅਖੌਤੀ बाबे ਅਤੇ डेरावाद। ने नाम गिनाए हैं, एक्चुअल में वो बाबा नहीं है, वो लोग कथावाचक है, डेरे चलाने वाले, राजनीति चलाने वाले और साथ में इतनी बड़ा दान दपान लेने वाले लोग हैं। उनके बिजनेस भी चलते हैं, कॉलेज, रेस्टोरेंट्स और बहुत कुछ, धर्मशालाएं। बातें सुनने को मिलती, इतनी भीड़ दिखाते हैं और फिर वीडियो स्पेशली दिखाते हैं कि इसका दुख दूर हो गया, इसका दुख दूर हो गया, इसका भूत भाज गया, इसकी जिंद निकाल दिया था बाबा ने, इसका ये हो गया। तो सबको लगता है कि क्या एक बार हम भी जाके देख लेते हैं भी क्या कहानी है। तो ये इस तरह से अंधविश्वास फैलता है कि बाबा बोला जा बच्चा तेरा काम हो जाएगा, एक आधे का हो जाता है तो वो गुणगान गाने लग जाता है। वही वाली बात आ गई। वो पुराने वाले तो फिर भी एक आधे दाढ़ी डूडी बढ़ा रहे थे, अब वालों को उसको तो है नहीं, वो तो बिल्कुल हमारे से भी ज्यादा साफ है उसका मुंह। रोज फैशन में ही खड़ा रहता होगा पहले आने से पहले, कथा करने से पहले। नहीं, कथाएं तो उनकी लगती नहीं किसी भी एंगल से कि वो कथा बोल रहे हैं। वो तो लड़कियों के विषय पे, सास ससुर के विषय पे पता नहीं इस तरह की बातें बोलते रहते हैं, वो भी सारी नेगेटिव। ये जेल में भी राजनीति के कारण ही गए हुए हैं और पैसों का बड़ा लेन देन उलट फेर चलता है वहाँ पे। डोनेशन को, ब्लैक मनी को वाइट मनी करते हैं और इनके एक बहुत बड़ी मात्रा में फॉलोअर्स बने हुए हैं। ਲਓ ਜੀ, ਇੱਕ ਲੰਬੀ ਲਿਸਟ ਬਾਬਿਆਂ ਦੀ, ਜਾਂ ਹੁਣ ਕੀ ਕਹੀਏ ਕਿ ਅਖੌਤੀ ਬਾਬਿਆਂ ਦੀ, ਕਿ ਡੇਰਾਵਾਦੀਆਂ ਦੀ, ਜਾਂ ਕਥਾਵਾਚਕਾਂ ਦੀ। ਤਾਂ ਖੈਰ ਪੰਜਾਬ ਦੇ ਵਿੱਚ ਤਾਂ ਕਥਾਵਾਚਕਾਂ ਨੂੰ ਕਾਫੀ ਕਹਿ ਲਓ ਕਿ ਸ਼ਿੱਦਤ ਦੇ ਨਾਲ ਸੁਣਿਆ ਜਾਂਦਾ, ਉਹਨਾਂ ਨੂੰ ਡੇਰਾਵਾਦੀਆਂ ਦੇ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ। ਖਾਸ ਕਰਕੇ ਭਾਰਤ ਦੀ ਗੱਲ ਕਰਦੇ ਹਾਂ ਕਿ ਜੇ ਆਪਾਂ ਇਲਾਕਾ ਚੱਕੀਏ ਪੰਜਾਬ ਦਾ, ਹਰਿਆਣੇ ਦਾ ਅਤੇ ਉੱਤਰੀ ਭਾਰਤ ਦਾ, ਇਹ ਜਿਹੜੇ ਅਖੌਤੀ ਬਾਬੇ ਨੇ ਜਾਂ ਡੇਰਾਵਾਦੀਆਂ ਨੇ, ਲੋਕਾਂ ਨੂੰ ਰੱਬੀ ਸ਼ਕਤੀ ਵਾਲੇ ਬਣ ਕੇ ਵਿਚਰਦੇ ਆ ਤੇ ਨਾਲ ਸੁਣਿਆ ਕਿ ਠੱਗਦੇ ਨੇ। ਸੁਣਿਆ ਠੱਗਦੇ ਨੇ ਇਸ ਕਰਕੇ ਗਿਆ ਕਿਉਂਕਿ ਮੈਂ ਨਹੀਂ ਕਹਿਣਾ ਠੱਗਦੇ ਨੇ ਕਿ ਫਿਰ ਮੇਰੇ ਮਗਰ ਪੈ ਜਾਣਗੇ। ਲੋਕਾਂ ਤੋਂ ਸੁਣਦੇ ਆ ਕਿ ਉਹ ਇਹਨਾਂ ਨੂੰ, ਸਾਡੇ ਭਾਈਚਾਰੇ ਨੂੰ, ਸਾਡੇ ਲੋਕਾਂ ਨੂੰ ਠੱਗਦੇ ਨੇ। ਨਾ ਸਿਰਫ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ ਠੱਗਦੇ ਨੇ। ਇਹ ਤੋਂ ਪਹਿਲਾਂ ਕਿ ਮੈਂ ਆਪਣੇ ਮਹਿਮਾਨ ਦੇ ਨਾਲ ਅੱਜ ਤੁਹਾਡਾ ਤਾਰਫ ਕਰਾਵਾਂ, ਇਸ ਪੋਡਕਾਸਟ ਦੇ ਵਿੱਚ ਬੜਾ ਰੌਚਕ ਪੋਡਕਾਸਟ ਇਹ ਹੋਣ ਜਾ ਰਿਹਾ। ਕਿਉਂ ਨਾ ਆਪਾਂ ਇਹਨਾਂ ਬਾਬਿਆਂ ਦੀ ਇੱਕ ਲੰਬੀ ਜਿਹੀ ਲਿਸਟ ਤਿਆਰ ਤੁਹਾਡੇ ਸਾਹਮਣੇ ਮੈਂ ਰੱਖਾਂ। ਮੈਂ ਨਹੀਂ ਕਿਸੇ ਨੂੰ ਕਹਿੰਦਾ ਚੰਗਾ ਜਾਂ ਮਾੜਾ, ਪਰ ਇੱਕ ਵਾਰ ਦੇਖ ਲਓ ਕਿ ਇਹ ਬਾਬੇ ਦੇ ਨਾਮ ਕੀ ਨੇ ਤੇ ਇਹ ਇਸ ਟਾਈਮ ਕਿੱਥੇ ਨੇ। ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਡੇਰਾ ਸੱਚਾ ਸੌਦਾ, ਸਿਰਸਾ। ਵੈਸੇ ਤਾਂ ਜੇਲ੍ਹ 'ਚ ਆ, ਹੁਣ ਬਾਹਰ ਨੇ, ਅਕਸਰ ਬਾਹਰ ਹੀ ਰਹਿੰਦੇ ਨੇ ਤੇ ਚੋਣਾਂ ਦਾ ਮਾਹੌਲ ਹੁੰਦਾ ਤੇ ਇਹਨਾਂ ਦੀ ਬਾਹਰ ਬਹੁਤ ਲੋੜ ਪੈਂਦੀ ਆ। ਆਸਾਰਾਮ ਬਾਪੂ ਗੁਜਰਾਤ ਦੀ ਆ ਜੀ, ਜੋਧਪੁਰ ਜੇਲ੍ਹ ਦੇ ਵਿੱਚ ਨੇ। ਨਾਰਾਇਣ ਸਾਈਂ ਆਸਾਰਾਮ ਦਾ ਪੁੱਤ ਬਲਾਤਕਾਰ ਦੇ ਕੇਸਾਂ ਦੇ ਵਿੱਚ ਇਹ ਵੀ ਜੇਲ੍ਹ 'ਚ ਆ। ਸੰਤ ਰਾਮਪਾਲ ਹਿਸਾਰ ਹਰਿਆਣਾ ਜੇਲ੍ਹ ਵਿੱਚ ਨੇ ਤੇ ਸਾਡੇ ਮਹਿਮਾਨ ਵੀ ਹਰਿਆਣਾ ਤੋਂ ਨੇ ਤੇ ਉਹਨਾਂ ਮਹਿਮਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹ ਵੀ ਰੁਦਰਾਕਸ਼ ਪਾ ਕੇ ਆਏ ਹੋਏ ਨੇ, ਵੀ ਬਾਬਾ ਜਿਹਾ ਬਣ ਕੇ ਆਏ ਹੋਏ ਨੇ। ਦੇਖਦੇ ਨੇ ਵੀ ਬਾਬਿਆਂ ਦੇ ਹੱਕ 'ਚ ਗੱਲ ਕਰਦੇ ਨੇ ਕਿ ਬਾਬਿਆਂ ਦੇ ਵਿਰੁੱਧ 'ਚ ਨਹੀਂ ਨਿਬੜਦੇ ਨੇ। ਸਵਾਮੀ ਨਿਤਿਆਨੰਦ ਭਾਰਤ ਤੋਂ ਭੱਜ ਕੇ ਕੈਲਾਸ਼ ਰਾਜ ਬਣਾਇਆ ਜੀ। ਰਾਧੇ ਮਾਂ ਆਪਣੇ ਆਪ ਨੂੰ ਦੇਵੀ ਦਾ ਰੂਪ ਦੱਸਦੀ ਹੈ ਤੇ ਮੰਨ ਕੇ ਚੱਲੋ ਵੀ ਇਹ ਭਾਰਤੀ ਔਰਤਾਂ ਦੇ ਵਿੱਚ ਪੂਰੇ ਨੰਬਰਾਂ ਤੇ ਹੈ ਜੀ। ਸਾਈਂ ਬਾਬਾ ਦੇ ਨਕਲੀ ਅਵਤਾਰ ਵੱਖ-ਵੱਖ ਰਾਜਾਂ ਦੇ ਵਿੱਚ ਨੇ, ਬੜਾ ਲੰਮਾ ਨਾਮ ਹੋ ਜਾਏਗਾ ਇਹਨਾਂ ਦਾ। ਬਾਬਾ ਵਰਿੰਦਰ ਦੇਵ ਦੀਕਸ਼ਿਤ ਰੋਹਤਕ ਆਸਰਾ ਆਸ਼ਰਮ, ਆਪਣੇ ਆਪ ਨੂੰ ਕ੍ਰਿਸ਼ਨ ਕਹਿੰਦਾ ਸੀ, ਨਾਬਾਲਗ ਕੁੜੀਆਂ ਦੇ ਸ਼ੋਸ਼ਣ ਦੇ ਕੇਸ ਵਿੱਚ ਫਰਾਰ ਆ ਜੀ, ਫੜਿਆ ਨਹੀਂ ਗਿਆ। ਬਾਬਾ ਸਚਦਾਨੰਦ ਗਿਰੀ, ਕਈ ਧੋਖਾਧੜੀ ਦੇ ਮਾਮਲੇ ਆ ਜੀ ਇਹਦੇ ਉੱਪਰ। ਬਾਬਾ ਜੈ ਗੁਰਦੇਵ ਉੱਤਰ ਪ੍ਰਦੇਸ਼, ਆਪਣੇ ਆਪ ਨੂੰ ਰੱਬ ਦਾ ਰੂਪ ਦੱਸਦਾ ਸੀ, ਹੁਣ ਉਸਦੇ ਚੇਲੇ ਗੱਦੀ ਸੰਭਾਲਦੇ ਆ। ਬਾਬਾ ਪਾਇਲਟ, ਵਿਗਿਆਨਕ ਨਾਮ ਵੀ ਸ਼ਾਮਲ ਹੋ ਗਿਆ ਜੀ। ਬਾਬਾ ਪਾਇਲਟ ਇਹ ਪੰਜਾਬ ਦਾ ਅਖੌਤੀ ਚਮਤਕਾਰੀ ਦਾਅਵੇ ਕਰਦਾ ਤੇ ਬਾਬਾ ਬਲਿਹਾਰੀ ਇਹ ਵੀ ਪੰਜਾਬ ਤੋਂ ਲੋਕਾਂ ਨੂੰ ਠੱਗਣ ਤੇ ਦੋਸ਼ਾਂ 'ਚ ਕਈ ਵਾਰ ਗ੍ਰਿਫਤਾਰ ਆ।
ਬਾਬਾ ਵੇਦੀ ਇਹ ਵੀ ਪੰਜਾਬ ਤੋਂ ਨੇ ਜੀ, ਨਸ਼ਾ ਤੇ ਚਮਤਕਾਰ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦਾ। ਬਾਬਾ ਡਾਲਰ, ਲਓ ਜੀ, ਡਾਲਰ ਵਾਲੇ ਬਾਬੇ ਆ ਗਏ ਤੇ ਫਿਰ ਲੋਕਾਂ ਦੇ ਮਗਰ ਜਾਣਾ ਹੀ, ਖਾਸ ਕਰਕੇ ਪੰਜਾਬ ਵਾਲਿਆਂ ਨੇ ਆਪਣੇ ਆਪ ਨੂੰ ਰੱਬੀ ਸ਼ਕਤੀ ਵਾਲਾ ਦੱਸਦਾ। ਬਾਬਾ ਰਾਜੂ ਹਰਿਆਣਾ ਤੋਂ ਆ ਜੀ, ਨਕਲੀ ਚਮਤਕਾਰ ਦਿਖਾਉਂਦਾ। ਪੁੱਛਾਂਗੇ ਹਰਿਆਣੇ ਵਾਲੇ ਇਸ ਮਹਿਮਾਨ ਨੂੰ ਵੀ ਕਦੀ ਮਿਲੇ ਹੋ ਇਸ ਬਾਬੇ ਨੂੰ, ਤੇ ਕੋਈ ਚਮਤਕਾਰ ਜੇ ਇਹਨਾਂ ਤੋਂ ਸਿੱਖਿਆ ਤਾਂ ਸਾਨੂੰ ਵੀ ਸਿਖਾ ਦਿਓ। ਬਾਬਾ ਭੋਲੇ ਸ਼ਾਹ ਡੇਰਾਬਾਦੀ ਆ ਜੀ, ਚੜਾਵੇ ਦੇ ਨਜ਼ਾਰਿਆਂ ਨਾਲ ਅਮੀਰ ਬਣਿਆ ਆ। ਕਿਤੇ ਮੌਕਾ ਮਿਲਦਾ ਗੂਗਲ ਕਰਕੇ ਦੇਖਿਓ ਕਿ ਬੰਦੇ ਕੋ ਕਿੰਨੇ, ਨਹੀਂ ਬੰਦਾ ਨਹੀਂ ਜੀ, ਬਾਬਾ ਭੋਲੇ ਸ਼ਾਹ ਬਹੁਤ ਭੋਲੇ ਨੇ। ਬਾਬਾ ਅਮਰਜੀਤ ਦੇ ਵੀ ਪੰਜਾਬ ਤੋਂ ਨੇ, ਪਿੰਡ ਵਿੱਚ ਲੋਕਾਂ ਨੂੰ ਭਰਮਾਉਂਦਾ। ਤੇ ਬਾਬਾ ਚਰਨਦਾਸ ਡੇਰਾ ਪੰਜਾਬ, ਨਵੇਂ ਨੇ, ਦੇਖਦੇ ਆ ਕੀ ਆ। ਇਹ ਸੀ ਜੀ ਵੱਡੀ ਲਿਸਟ, ਤੇ ਕੋਈ ਬਾਬਾ ਰਹਿ ਗਿਆ ਹੋਵੇ ਤਾਂ ਜ਼ਰੂਰ ਲਿਸਟ ਦੇ ਵਿੱਚ ਐਡ ਕਰ ਦਿਓ ਤੇ ਮੈਨੂੰ ਦਿਓ ਖਿਮਾ। ਸਤਿ ਸ੍ਰੀ ਅਕਾਲ ਬੁਲਾਉਂਦੇ ਜੀ ਸਾਡੇ ਦਰਸ਼ਕਾਂ ਨੂੰ। ਅੱਜ ਦੇ ਸਾਡੇ ਟੀਵੀ ਪੋਡਕਾਸਟ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਉਸ ਮਸਲੇ ਤੇ ਜੋ ਭਾਰਤ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਭਾਈਚਾਰੇ ਨੂੰ ਵੀ ਗੰਭੀਰ ਤੌਰ ਤੇ ਪ੍ਰਭਾਵਿਤ ਕਰ ਰਿਹਾ। ਬਿਲਕੁਲ ਜੀ, ਅਖੌਤੀ ਬਾਬੇ ਅਤੇ ਡੇਰਾਵਾਦ। ਜੀ ਹਾਂ, ਅਖੌਤੀ ਬਾਬੇ ਤੇ ਡੇਰਾਵਾਦ। ਇਹ ਬਾਬੇ ਲੋਕਾਂ ਨੂੰ ਰੱਬ ਦੇ ਨਾਂ ਤੇ ਬੇਵਕੂਫ ਬਣਾਉਂਦੇ ਆ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਆ, ਕਹਿੰਦੇ ਬਣਾਉਂਦੇ ਆ। ਚਮਤਕਾਰਾਂ ਦੇ ਕਰਮਕਾਂਡਾਂ ਦੇ ਨਾਟਕ ਕਰਦੇ ਆ, ਲੋਕ ਕਹਿੰਦੇ ਆ। ਬੈਰ ਵਿਗਿਆਨੀ ਕਹਿੰਦੇ ਗੱਲਾਂ ਕਰਦੇ ਆ, ਇਹ ਵੀ ਲੋਕ ਕਹਿੰਦੇ ਨੇ। ਲੋਕ ਇਹ ਵੀ ਕਹਿੰਦੇ ਆ ਕਿ ਧਰਮ ਦੇ ਭਰੋਸੇ ਨੂੰ ਪੈਸਾ ਬਣਾਉਣ ਲਈ ਮਸ਼ੀਨ ਬਣਾ ਲੈਂਦੇ ਆ ਇਹ। ਖਾਸ ਕਰਕੇ ਸਾਡੀਆਂ ਜਿਹੜੀਆਂ ਔਰਤਾਂ ਨੇ, ਸਭ ਤੋਂ ਵੱਧ ਕਹਿੰਦੇ ਸ਼ਿਕਾਰ ਇਹੀ ਹੁੰਦੀਆਂ ਨੇ। ਸੋ ਮਹਿਮਾਨ ਵੀ ਸਾਡੇ ਅੱਜ ਔਰਤ ਹੀ ਨੇ। ਇਹਨਾਂ ਨੂੰ ਪੁੱਛਾਂਗੇ ਕਿ ਵੀ ਇਹੋ ਜਿਹਾ ਕਿਹੜਾ ਔਗਣ ਪੈ ਗਿਆ, ਕਿਹੜਾ ਡਿਫੈਕਟ ਪੈ ਗਿਆ ਇਸ ਯੁੱਗ ਦੇ ਵਿੱਚ। ਇੰਨੀ ਐਜੂਕੇਸ਼ਨ ਆ ਵੀ ਤੁਸੀਂ ਕਿਉਂ ਸ਼ਿਕਾਰ ਹੋਣ ਡਈਆਂ, ਖਾਸ ਕਰਕੇ ਜਿਹੜੇ ਵਿਦੇਸ਼ 'ਚ ਬੈਠੀਆਂ ਤੁਸੀਂ ਵੀ ਸ਼ਿਕਾਰ ਹੋ ਰਹੀਆਂ। ਗੱਲ ਤਾਂ ਸੋਚਣ ਵਾਲੀ ਆ। ਸਵਾਲ ਇਹ ਵੀ ਆ ਕਿ ਬਾਬੇ ਰਾਜਨੀਤੀ ਵਿੱਚ ਪੈਰ ਰੱਖ ਕੇ ਲੋਕਤੰਤਰ ਨੂੰ ਕਿਵੇਂ ਕਾਬੂ ਕਰੀ ਬੈਠੇ ਨੇ। ਕੀ ਇਹ ਧਰਮ ਦੇ ਕੇਂਦਰ ਹਨ ਜਾਂ ਸਿਆਸੀ ਵੋਟ ਬੈਂਕ ਨੇ? ਸੋ ਸਵਾਲ ਬਹੁਤ ਨੇ। ਹੁਣ ਮੈਂ ਜ਼ਿਆਦਾ ਲੰਮਾ ਸਮਾਂ ਨਾਮ ਲਵਾਂ, ਇਹਨਾਂ ਸਾਰੇ ਗੰਭੀਰ ਸਵਾਲਾਂ ਉੱਤੇ ਚਰਚਾ ਕਰਨੀ ਹੈ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ। ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮਾਣਯੋਗ ਨੀਤੂ ਸਿੰਘ ਜੀ, ਇਪਸਵਿਚ ਕੁਈਨਜ਼ਲੈਂਡ ਆਸਟ੍ਰੇਲੀਆ ਤੋਂ। ਤੇ ਕੋਸ਼ਿਸ਼ ਕਰਾਂਗੇ ਕਿ ਸਰਦਾਰ ਇਕਬਾਲ ਸਿੰਘ ਧਾਮੀ ਉਹਨਾਂ ਨੂੰ ਵੀ ਅਸੀਂ ਵੀਡੀਓ ਦੇ ਵਿੱਚ ਸ਼ਾਮਲ ਕਰੀਏ, ਅਗਰ ਉਹ ਸਾਡਾ ਪ੍ਰੋਗਰਾਮ ਨਾਲ ਸੁਣ ਰਹੇ ਨੇ। ਸ਼ੁਕਰੀਆ ਜੀ। ਨੀਤੂ ਸਿੰਘ ਜੀ, ਸਵਾਲ ਬੜੇ ਤਿੱਖੇ ਨੇ ਜੀ। ਬੜਾ ਜੀ ਕਰਦਾ ਸੀਗਾ ਇਹਦੇ ਉੱਪਰ ਵੀ ਪੋਡਕਾਸਟ ਕਰੀਏ। ਤੇ ਤੁਸੀਂ ਇਹਦੇ ਉੱਪਰ ਕਾਫੀ ਰਿਸਰਚ ਵੀ ਕਰਦੇ ਹੋ ਤੇ ਕਾਫੀ ਕਹਿ ਲਓ, ਮੈਂ ਤਾਂ ਫਿਰ ਇਹੀ ਕਹੂੰਗਾ ਵੀ ਕਾਫੀ ਤੱਤੇ ਵੀ ਚੱਲਦੇ ਹੋ ਕਿ ਇਹਨਾਂ ਦਾ ਪਰਦਾਫਾਸ਼ ਕੀਤਾ ਜਾਵੇ। ਸਵਾਲ ਇਹ ਆਪਾਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਧੋਖੇਬਾਜ਼ੀ ਤੇ ਚਮਤਕਾਰ, ਇਹ ਦੋ ਸ਼ਬਦ ਆ ਜਿਨ੍ਹਾਂ ਦੇ ਕਰਕੇ ਇਹ ਤੁਹਾਨੂੰ, ਹੁਣ ਮੈਂ ਕੀ ਕਹਾਂ, ਬੇਵਕੂਫ ਬਣਾ ਲੈਂਦੇ ਨੇ ਜਾਂ ਕੀ ਕਰ ਲੈਂਦੇ ਨੇ। ਅੱਜ ਕੱਲ੍ਹ ਭਾਰਤ ਵਿੱਚ ਨਾ ਕਈ ਬਾਬੇ ਆਪਣੇ ਆਪ ਨੂੰ ਰੱਬ ਦਾ ਰੂਪ ਦੱਸਦੇ ਆ। ਤੁਹਾਡੇ ਵਿਚਾਰ 'ਚ ਚਮਤਕਾਰ ਤੇ ਕਰਾਮਾਤਾਂ 'ਚ ਹੈ ਕੋਈ ਹਕੀਕਤ ਅੱਜ ਦੇ ਸਮੇਂ ਦੇ ਵਿੱਚ ਵੀ, ਕਿ ਹਜੇ ਵੀ ਮਤਲਬ ਕਿ ਸਭ ਚੱਲੀ ਜਾਂਦਾ ਜੀ? देखो जी, चमत्कार दुनिया में कुछ नहीं होता, वो करना पड़ता है। और जी, जिन लोग बाबाओं के अपने नाम गिनाए हैं, एक्चुअल में वो बाबा नहीं है, वो लोग कथावाचक है, डेरे चलाने वाले, राजनीति चलाने वाले, और जी, साथ में इतनी बड़ा बड़ा दान दपान लेने वाले लोग हैं। उनके बिजनेस भी चलते हैं, कॉलेज, रेस्टोरेंट्स और बहुत कुछ, धर्मशालाएं। तो ये बाबे तो नहीं कह सकते हम इनको, ये संत तो नहीं है ये लोग, ये तो सांसारिक लोग हैं। और मोस्टली सभी के बीवी बच्चे हैं, कई छोड़ गए हैं बीवी बच्चों को, कई साथ रखे हुए हैं, कई कुछ, सबकी अलग अलग स्टोरीज हैं। जी, और धोखाधड़ी ये होता है जी, कई कई विद्याएं होती हैं जो सिद्ध करनी पड़ती हैं, कई वो हिप्नोटिज्म और साइकोलॉजी से मामला जुड़ा हुआ है। जी, तो छोटी मोटी चीजें कर भी देते हैं। मान लो कोई महिला या कोई भी व्यक्ति दुखी गया है और किसी भी के बोलने से, यानी कि कहते हैं ना कि सबके मुंह पे सरस्वती बैठी है, सच्चे मन जी, से जी, किसी के मुंह से निकाल दिया और उसका सिद्ध हो गया, तो वो बंदा या वो औरत जो जो भी गया है विक्टिम, वो तो चमत्कार कहता हुआ निकलेगा ना, भाई मेरा तो हो गया, मुझे तो इस बाबा की दवाई लग गई। एक बार ये हम जब बहुत जी, छोटे छोटे थे तो पंजाब से ही एक बाबा आया था, बिकड़े पैर गया और बोले बालक हो जाएंगे, छोरा ही होएगा सीधा। तो ऐसे ऐसे बाबा जी, भी हमने सुने हैं। फिर वो बाद में पकड़े गए थे बलात्कारों के केसेस में। तो चमत्कार कोई नहीं होता, कर्म तो करना ही पड़ता है, धोखाधड़ी जी। होती है ऑलमोस्ट। और ये बाबे तो है ही नहीं किसी भी सूरत में जी। ਅਕਸਰ ਇਹ ਗੱਲ ਕਹੀ ਜਾਂਦੀ ਆ ਵੀ ਇਹ ਜਿਹੜੇ ਬਾਬੇ ਲੋਕ ਆ ਨਾ, ਇਹਨਾਂ ਨੇ ਡਰ ਤੇ ਅੰਧ ਵਿਸ਼ਵਾਸ ਨੂੰ ਆਪਣਾ ਹਥਿਆਰ ਬਣਾਇਆ ਹੋਇਆ। ਇਹਨੂੰ ਤੁਸੀਂ ਕਿਸ ਤਰ੍ਹਾਂ ਬਿਆਨ हाँ जी, ਕਰੋਗੇ? अंधविश्वास देखो, जो समाज है ना उसमें हर तबके के लोग हैं।
सभी पढ़े लिखे नहीं है, अनपढ़ भी हैं, कई पढ़े लिखे भी अनपढ़ है, और कई लोग परेशानियों में इतना लिप्त हुए हुए हैं कि उनको पता नहीं कैसे बाहर निकलना है। तो उनको ये एकमात्र रास्ता दिखता है, क्योंकि यूट्यूब पे लुभावने लुभावनी बातें सुनने को मिलती, इतनी भीड़ दिखाते हैं और फिर वीडियो स्पेशली दिखाते हैं कि इसका दुख दूर हो गया, इसका दुख दूर हो गया, इसका भूत भाज गया, इसकी जिंद निकाल दिया था बाबा ने, इसका ये हो गया। तो सबको लगता है कि क्या एक बारी हम भी जाके देख लेते हैं भी क्या कहानी है। और जी, फिर वो ऐसी जो कॉमन बातें होती हैं जो सबके जीवन में प्रॉब्लम है, वो ऐसी बताते हैं, आपको लगता है भी ये तो है बाबा चमत्कारी है पूरा, बाबा मतलब जी, कथावाचक। तो ये इस तरह से अंधविश्वास फैलता है कि बाबा बोला जा बच्चा तेरा काम हो जाएगा, एका देखा हो जाता है तो वो गुणगान गाने लग जाता है, वही वाली बात आ गई। जी। तो इसलिए ये अंधविश्वास फैलता ही जाता है। ਜੇ 10 ਦੇ ਵਿੱਚੋਂ ਇੱਕ ਦਾ ਉਹ ਤਾਂ ਸਫਲ ਤਾਂ ਫਿਰ ਹੋ ਹੀ ਜਾਏਗਾ। ਜੇ ਕਿਸੇ ਨੂੰ 10 ਜਣਿਆਂ ਨੂੰ ਕਹੇ ਵੀ ਤੇਰੇ ਮੁੰਡਾ ਹੋਣਾ ਜਾਂ ਤੇਰੀ ਨੌਕਰੀ ਲੱਗ ਜਾਣੀ, ਹੁਣ 2 ਨੂੰ ਤਾਂ ਮੁੰਡਾ ਜਾਂ ਨੌਕਰੀ ਤਾਂ ਲੱਗੇ ਹੀ ਜਾਏਗੀ, ਤੇ ਉਹ 2 हाँ ਜਣੇ जी, ਫਿਰ ਗਾਹਾਂ 20 ਬੰਦੇ ਨਾਲ ਜੋੜਦੇ ਨੇ ਕਿ ਬਾਬੇ ਨੇ ਅਸੀਂ ਪੁਕਾਰ ਪਾਈ ਸੀ ਤੇ ਸਾਡੀ ਗੱਲ ਪੂਰੀ ਹੋ ਗਈ, ਬਾਬਾ ਬਹੁਤ ਗੁਣੀ ਆ। ਇਹਦਾ बिल्कुल ਮਤਲਬ ਫਿਰ बाबा तो ਚੜਾਵੇ। जी, जी, हाँ जी, बाबा तो वो होते हैं भाई जो बिल्कुल सांसारिक जीवन से उनको कोई लेना देना नहीं है, वो सिर्फ जी, आपको आशीर्वाद देते हैं, बिना बोले भी काम कर देते हैं। जिनको सिर्फ देखने मात्र से जीवन में बदलाव आते हैं, वो है संत बाबा। जी, वैसे वो लोग भी, उनका तो जिक्र ही नहीं है कहीं भी आजकल। आजकल तो फैंसी बाबा आए हुए हैं, ना मूंछ ना दाढ़ी, औरतों से भी चिकना मुंह करके रखते हैं। जैसे वो रिसेंटली में एक अनिरुद्ध आचार्य जी छाए हुए हैं, वो कहीं तौर से बाबा ही नहीं लगता वो तो। जी। वो पुराने वाले तो फिर भी एक आधे दाढ़ी डूडी बढ़ा रहे थे, अब वालों को उसको तो है ही नहीं, वो तो बिल्कुल हमारे से भी ज्यादा साफ है उसका मुंह। रोज फैशन में ही खड़ा रहता होगा पहले जी, आने से जी, जी। पहले, कथा करने से पहले नहीं। ਤੇ ਫਿਰ ਉਹ ਫਿਰ ਏਦਾਂ ਨਾ ਜੀ, ਫਿਰ ਅਸੀਂ ਫਿਰ ਇਹਨਾਂ ਦੇ ਭਗਤ ਬਣ ਕੇ ਫਿਰ ਪੈਸਾ ਵੀ ਤਾਂ ਉਹਨਾਂ ਨੂੰ ਬਹੁਤ ਚੜਾਉਣੇ ਆ ਨਾ, ਖੇਡ ਤਾਂ ਪੈਸੇ ਦੀ ਆ ਨਾ ਜੀ ਇਹ ਫਿਰ। ਤੇ ਜੇ ये ਹੁਣ तो एक ਤੁਸੀਂ ਇੰਨਾ बिजनेस रन कर रहे हैं जी, एक बिजनेस। जैसे आपने व्यवसाय चूज किया कि हमने मीडिया में जाना है, किसी ने डॉक्टर बनना है, तो इन्होंने ये व्यवसाय किया हुआ है कि भाई अपनी कथा बांचो और जो अनाप शनाप आए, क्योंकि फॉलोवर्स तो है ही, जी, बको और लोगों की भीड़ इकट्ठी करो और बिजनेस करो ठाट से। इनकी कथाएं बहुत महंगी महंगी हैं। मैं तो कहती हूँ कि कथाओं में ये सुनते क्या है लोग, कथाएं ये तो उनकी लगती ही नहीं किसी भी एंगल से कि वो कथा बोल रहे हैं। वो तो लड़कियों के विषय पे, सास ससुर के विषय पे पता नहीं इस तरह की बातें बोलते रहते हैं, और वो भी सारी नेगेटिव। ਜੀ, ਤੇ ਫਿਰ ਇਹਨਾਂ ਨੂੰ ਅਸੀਂ ਕੀ ਕਹੀਏ ਵੀ ਧਰम ਦੇ ਅੱਡੇ ਆ, ਧਰਮ ਦੇ ਠੇਕੇਦਾਰ ਨੇ, ਜਾਂ ਫਿਰ पैसे ਦਾ ਕਾਰੋਬਾਰ ਹੋਇਆ ना फिर ਇਹ ਕੇਂਦਰ ਤਾਂ ਇਹਨਾਂ ਦੇ। पैसों का कारोबार है, ये क्या है कि ठेकेदार को नहीं, ये किसी चीज के ठेकेदार नहीं है। इनकी वाणी पे ही अंकुश नहीं है कि इनको पता ही नहीं कितने नपे तुले शब्द बोलने हैं, किसके लिए क्या बोलना है। और फिर वो कहते हैं कि आप इन चीजों को मानो ही मानो, जी, नहीं मानोगे तो आप में गलतियां निकाल देंगे कि आपका चाल चलन सही नहीं है। ਤੇ ਫਿਰ ਸਾਡੇ ਅਸੀਂ ਇਹਨਾਂ ਨੂੰ ਪੈਸੇ ਦਿੰਨੇ ਆ, ਸਾਡੀਆਂ ਉਹੀ ਸਮਾਜਿਕ ਜਿਹੜੀਆਂ ਥੋੜ੍ਹੀਆਂ ਪਰੇਸ਼ਾਨੀਆਂ ਉਹਨਾਂ ਨੇ ਮੂਹਰੇ ਲਿਆ ਕੇ ਗੋਲ-ਮੋਲ ਕਰਕੇ ਸਿੱਟੀ ਜਾਂਦੇ ਨੇ, ਤੇ ਅਸੀਂ ਉਹਨਾਂ ਨੂੰ ਛੱਕੀ ਵੀ ਜਾਂਦੇ ਆ। ਤੇ ਅਸੀਂ ਇਹਨਾਂ ਨੂੰ हाँ जी, ਮਾਲਾ-ਮਾਲ ਕਰਦੇ ਆ, ਇਹਨਾਂ ਦੇ ਮਹਿਲ ਬਣਾਤੇ, ਗੱਡੀਆਂ ਇਹਨਾਂ ਨੂੰ ਦੇਤੀਆਂ। ਇੰਡੀਆ ਦੇ ਵਿੱਚ ਤਾਂ ਕਹਿੰਦੇ ਫੋਰਚੂਨਰਾਂ ਜਾਂ ਪ੍ਰੈਡੋਆਂ ਇਹਨਾਂ ਨੂੰ ਸਿੱਧੀਆਂ ਦਾਨ 'ਚ ਵੀ ਮਿਲ ਜਾਂਦੀਆਂ ਆ। ਨਾ ਹੁਣ ਆਪਾਂ ਕੱਲ੍ਹ ਹੀ ਕਿਸੇ ਦਾ ਲੈਣਾ ਆ। ਅਸੀਂ ਤਾਂ ਫਿਰ हाँ ਇਹਨਾਂ ਨੂੰ जी, ਵਿਦੇਸ਼ 'ਚ बिल्कुल ਬੈਠ ਕੇ ਇੱਥੇ ਇਹਨਾਂ ਦੇ ਸੈਰ ਸਪਾਟੇ ਦੀਆਂ ਟਿਕਟਾਂ ਇਹ ਭੇਜਦੇ ਆ, ਇਹ ਘੁੰਮ ਕੇ ਵੀ ਜਾਂਦੇ ਨੇ, ਤੇ ਫਿਰ ਕਹਿ ਲਓ ਮਹਿੰਗੇ-ਮਹਿੰਗੇ ਬੂਟ ਪਾ ਕੇ ਫੋਟੋਆਂ ਵੀ ਇਹ ਪਾਉਂਦੇ ਨੇ। ਫਿਰ ਮਤਲਬ ਕਿ ਫਿਰ बिल्कुल। ਦੋਸ਼ੀ ਤਾਂ ਫਿਰ ਅਸੀਂ ਹੋਏ ਨਾ, ਫਿਰ ਇਹਨਾਂ ਇਹਨਾਂ ਨੂੰ ਜੇ ਅਸੀਂ ਬੇਵਕੂਫ ਬਣਦੇ ਆ ਤੇ ਫਿਰ ਉਹ ਬਣਾ ਰਹੇ ਆ ਫਿਰ। वो बना रहे हैं, क्योंकि आजकल जो है एक मेंटल हेल्थ का इशू है सबसे बड़ा, हर लोग मानसिक तौर से ग्रस्त हैं, तो जी, ये उन चीजों का फायदा उठा रहे हैं। कमी तो समाज में ही है। जी, इतनी इनको जितने भी गिफ्ट दे रहे हैं, महंगे महंगे गुच्ची के गॉगल्स, जैकेट्स और जो भी दे रहे हैं, तो हम लोग ही दे रहे हैं। तो जी, हम लोगों को ही जागने की जरूरत है। इनके पास कोई चमत्कार नहीं है, खासकर ये फैंसी बाबाओं के पास तो कुछ नहीं है। गूगल पे जितनी मर्जी भागवत कथा आप वैसे पढ़ लो, गीता खरीद लाओ, गीता पढ़ लो घर पे, उसमें ਪਰ सारा ज्ञान है गीता की बुक में। ਪਰ आप ये ਬਹੁਤੇ बाबा को, ਜੀ, ਪਰ ਬਹੁਤੇ बाबा ਬਾਬੇ को ਆ। सुनने की क्या जरूरत है, नहीं। ਜੀ, ਬਿਲਕੁਲ ਮੈਂ ਸਹਿਮਤ ਹਾਂ ਜੀ, ਪਰ ਬਹੁਤੇ ਬਾਬੇ ਆ ਜਿਹੜੇ ਇੱਕ ਖਾਸ ਧਰਮ ਦਾ ਵੀ ਕਹਿ ਲਓ ਕਿ ਵਿੱਚ ਰਹਿ ਕੇ ਉਹਦੇ ਥਰੂ ਪ੍ਰਚਾਰ ਕਰਦੇ ਆ, ਤੇ ਏਦਾਂ ਦੇ ਬਾਬੇ ਚਲੋ ਮੈਂ ਹੁਣ ਬੋਲ ਹੀ ਦਿੰਨਾ ਆ। ਆਈਟੀ ਬਾਬਾ ਹੁਣ ਤੁਸੀਂ ਦੇਖ ਲਓ ਵੀ ਮਹਾਕੁੰਭ ਹੋ ਕੇ ਹਟਿਆ ਆ, ਆਈਟੀ ਬਾਬਾ ਉਹਦਾ ਨਾਂ ਆ ਜੀ, ਤੇ ਉਹ ਤਾਂ ਫਿਰ ਹਿੰਦੂ ਧਰਮ ਦੇ ਸਿੱਧਾ ਹੀ ਯੂਜ਼ ਕਰਕੇ ਮਤਲਬ ਕਿ ਤੁਹਾਡੇ ਕੋਲ ਪੈਸੇ ਵੀ ਲੈਂਦੇ ਨੇ ਤੇ ਸਾਰਾ ਕੁਛ ਕਰਦੇ ਨੇ। ਫਿਰ ਮਤਲਬ ਕਿ ਅਸੀਂ ਤਾਂ ਫਿਰ ਧਰਮ ਤੋਂ ਮੈਨੂੰ ਲੱਗਦਾ ਸੱਖਣਾ ਹੀ ਹੋ ਗਏ ਆ, ਫਿਰ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਧਰਮ ਤੇ ਪਖੰਡ 'ਚ ਅੰਤਰ ਕੀ ਆ। हाँ जी, सनातन धर्म का एक झंडा उठा लेते हैं ये लोग कि सनातन धर्म ये, सनातन धर्म जी, वो।
आप सनातन धर्म को बता के थोड़ा साइलेंट हो जाए, लोगों को फॉलो अप तो करने दो। और जी, किसी भी व्यक्ति ने जन्म लिया है किसी धर्म में, उसको भी थोड़ी बहुत ज्ञान होगा उसका भी। तो जी, ये बताते हैं कि जो हम बता रहे हैं वो ही सनातन धर्म है, आप जो बता रहे हो वो नहीं है। और जो आईटी बाबा, वो एक भी नया नया आया है लड़का इस फील्ड में, और उसने बताया था कि उसके पीछे की स्टोरी थी, उसके जो फादर थे उसकी मदर को काफी डोमेस्टिक वायलेंस करते थे, और ये सब कारण उसका मन परिवर्तित हो गया मतलब। तो वो इस कारण उछाल में आया था जब महाकुंभ चल रहा था, जो आईटी वाला बाबा है। लेकिन अभी जी, उसका कोई इतना बड़ा महल और आश्रम वगैरह नहीं बने हैं, उसकी कथाएं भी नहीं आती। इवन मैं मीडिया में एक बार देख रही थी, तीन चार भगवाधारी, एक दो साध्वी भी थी, उनमें साध्वी बनी हुई थी, वो उस आईटी बाबा के सर पे चढ़े हुए थे। जी, सारा मीडिया भी, और वो तीन चार बाबे की यूं कर करके भी, कोई भी संत महात्मा होगा वो बिल्कुल शांत चित्त से अपना पक्ष रखता होता है। बाबाओं को तो गुस्सा आने का, संतों को तो कोई मतलब ही नहीं, वो तो पब्लिक को कहते हैं कि गुस्सा छोड़ दो। जी, तो वो खुद उसको इतना, मैंने देखी थी वो वीडियो, इतना टॉर्चर कर रहे थे। अब उनमें ये नहीं पता लग रहा था वो आईटी वाला बाबा बना रहा है कि वे जो भगमा पहन के आए थे वे बाबे हैं, कौन से मंदिरों के ठेकेदार थे वो लोग। जी, मैंने उनके नाम वाम नहीं थे, लेकिन बहुत ही अब्यूजिव लैंग्वेज थी उनकी। तो ये किस प्रकार के लोग हैं। और मीडिया वाले भी जो भी इनको बुलाते हैं, तो इतनी अब्यूजिव लैंग्वेज, इतनी प्रेशराइज्ड लैंग्वेज वो बोलते हैं कि पांच लोग इकट्ठे ही बोल रहे हैं कि बात को समझ ही नहीं आ रहा किसका सुनना है, बोल क्या रहे हैं क्या नहीं, उनका मैसेज ही समझ नहीं आता हम लोगों को। ਜੀ। ਜੇ ਆਪਾਂ ਗੱਲ ਕਰੀਏ ਚਾਹੇ ਚਲੋ ਆਪਣੇ ਭਾਰਤ ਦੇ ਵਿੱਚ ਤਾਂ ਚਲੋ ਇਹ ਦਿਸਦਾ ਹੀ ਆ, ਨੰਗੀ ਅੱਖ ਦੇ ਨਾਲ ਆਪਾਂ ਨੂੰ ਦੀਦਾ ਹੀ ਆ। ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਭਾਰਤੀ ਭਾਈਚਾਰਾ, ਜੇ ਮੰਨ ਲਓ ਮੈਂ ਨਹੀਂ ਕਹਿੰਦਾ, ਮੈਂ ਆਪਣੇ ਵੱਲੋਂ ਨਹੀਂ ਕਹੂੰਗਾ ਕਿ ਕੋਈ ਬਾਬਾ ਚੰਗਾ ਜਾਂ ਮਾੜਾ ਹੈ, ਆਪਾਂ ਤਾਂ ਗੱਲਬਾਤ ਕਰਦੇ जी ਪਏ ਹਾਂ, ਲੋਕ ਰਾਏ ਲੈਂਦੇ ਪਏ ਹਾਂ। ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਤੁਸੀਂ ਚਿੰਤਤ ਹੋ ਇਸ ਚੀਜ਼ ਦੇ ਨਾਲ, ਤੇ ਤੁਸੀਂ ਦੱਸ ਰਹੇ ਹੋ ਕਿ ਕੀ ਚੰਗਾ ਜਾਂ ਕੀ ਮਾੜਾ ਆ। जी ਤੁਸੀਂ ਔਰਤ ਹੋ, ਹੁਣ ਇਹ ਵੀ ਹੈ ਨਹੀਂਗਾ ਵੀ ਔਰਤਾਂ ਪੜ੍ਹਾਈ ਲਿਖਾਈ ਤੋਂ ਸੱਖਣੀਆਂ ਨੇ ਜਾਂ ਉਹਨਾਂ ਨੂੰ ਮੌਕੇ ਨਹੀਂ ਮਿਲਦੇ। ਫਿਰ ਜੇ ਨਾ ਅਖੌਤੀ ਬਾਬਿਆਂ ਦੀ ਆਪਾਂ ਗੱਲ ਕਰੀਏ, ਜਦੋਂ ਇਹਨਾਂ ਦੇ ਡੇਰੇ ਵਗੈਰਾ ਤੋਂ ਵੀਡੀਓ ਤੇ ਲਾਈਵ ਵੀ ਕਰਦੇ ਨੇ, ਉੱਥੇ ਤੁਸੀਂ ਵੀ ਔਰਤਾਂ ਸਾਰਾ ਪੰਡਾਲ ਮੰਨ ਕੇ ਬੈਠੀਆਂ ਹੁੰਦੀਆਂ। ਜੇ 10 ਸ਼ਰਧਾਲੂ ਉਹਦੇ ਵਿੱਚ 8 ਔਰਤਾਂ ਨੇ, ਤੇ ਮੈਨੂੰ ਲੱਗਦਾ हाँ ਜਿਹੜੇ जी। 2 ਬੰਦੇ ਆਉਂਦੇ ਨੇ ਉਹ ਚੋਂ ਇੱਕ ਆਪਣੀ ਇੱਛਾ ਨਾਲ ਆਉਂਦਾ, ਦੂਜਾ ਤਾਂ ਮੈਨੂੰ ਲੱਗਦਾ ਦਬਾਅ ਨਾਲ ਆ ਜਾਂਦਾ। ਮਤਲਬ ਕਿ ਕੀ ਹੋਇਆ ਔਰਤਾਂ ਨੂੰ, ਮਤਲਬ ਕਿ ਕੀ ਇਸ ਯੁੱਗ ਦੇ ਵਿੱਚ ਵੀ ਹਜੇ ਮਤਲਬ ਕਿ ਤੁਸੀਂ ਏਦਾਂ ਦੇ ਸ਼ਰਧਾਲੂ बने हुए हैं? देखो जी, क्या है ना, जो औरतें हैं, औरतों के ऊपर बहुत ज्यादा प्रेशर है समाज का। जी, वो मानसिक तौर से बहुत दबाव महसूस करती हैं अपने समाज में, अपनी ससुराल में भी और अपने मायके में भी। क्योंकि मायके में होती है तो भाई और पिता का, चाचे ताऊ का इतना प्रेशर रहता है गांव का, जी, या जहां भी हम मोहल्ले में रहते हैं। और शादी के बाद दोनों तरह का और बहुत तरह का प्रेशर रहता है। तो उनको, औरतों को समझ नहीं आता हम करें तो करें क्या। इसलिए वो ज्यादा से ज्यादा अपना मन डाइवर्ट करने के लिए और अपनी ये छोटी मोटी समस्याएं ले लेके, अब ये जो अनिरुद्धाचार्य जी है, जी, इनकी वो सुनोगे आप तो बहुत औरतें यही कहती मिलती है, मेरी सास नहीं टिकन देंदी, मेरा पति नहीं टिकन देंदा, मेरा पति भाज गया, फलाना हो गया, मतलब यही किचन बातें वो औरतें कर रही होती। तो वो अपना मन डाइवर्ट करने के लिए, या किसी जी, समस्या का हल आ जाए, इसलिए वो औरतें भीड़ में वहां रहती हैं कि क्या पता मेरा कुछ घर बस जाए, कल्याण हो जाए। तो इस कारण उनमें जागरूकता की कमी है कि करना तो ठीक हमें ही पड़ेगा, रास्ता तो हमें खुद ही चूज करना पड़ेगा। लेकिन वो वहां अपने रास्ते ढूंढने ज्यादा संख्या में चली जाती हैं। और औरतों का क्या होता है ना, जैसे मैं चली गई, मेरे को एक दो बातें अच्छी लगी तो मैं चारों को और मोटिवेट कर दूंगी कि चलो जी, तुम भी। तो वो कहते, फिर वो एक झुंड बन जाता है कि भी सारी इकट्ठी होके चल दी है। तो इसलिए संख्या मेरे हिसाब से ज्यादा रहती है औरतों की। ਜੀ। ਮੈਂ ਥੋੜ੍ਹਾ ਜਿਹਾ ਇਹਨੂੰ ਹੋਰ ਸਵਾਲ ਨੂੰ ਗਾਹਾਂ ਖੋਲ ਦਿੰਨਾ। जी ਇੱਕ ਸ਼ਬਦ ਹੁੰਦਾ ਅਧਿਆਤਮਿਕਤਾ। जी ਜਦੋਂ ਆਪਾਂ ਧਰਮ ਦੇ ਵਿੱਚ ਗੜੁੱਚ ਹੋ ਜਾਂਦੇ ਆ, ਉਹਦੇ ਵਿੱਚ ਫਿਰ ਅਧਿਆਤਮਿਕਤਾ ਦਾ ਮਿਕਸਚਰ ਬਣਦਾ। जी ਕੀ ਅਧਿਆਤਮਿਕਤਾ ਦੇ ਨਾਂ ਤੇ ਕੀਤੇ ਗਏ ਜਿਹੜੇ ਇਹ ਰਸਮ ਰਿਵਾਜ ਆ, ਅਸਲ 'ਚ ਔਰਤਾਂ ਨੂੰ ਗੁਲਾਮ ਬਣਾ ਰਹੇ ਆ? ਤੁਸੀਂ हाँ ਮੰਨਦੇ जी, ਹੋ? देखो, अध्यात्म जो है वो क्या है कि अपना आत्म ज्ञान लेना कि हम कौन है, हुँ, अपना अंदर से ज्ञान लेना, अपने अंदर जाना। और जो रस्म और वो परंपराएं बनाई गई है वो एक सेपरेट इशू, वो हमने खुद क्रिएट किए हैं कि जी, हिंदू धर्म में ये परंपरा है,
सिख में ये परंपरा है, हमारे परिवार की ये परंपरा है, हमारे वो देवी देवता, हमारे वो इष्ट है। तो ये दोनों की एक अलग चीज है। और जो परंपराएं थी वो पहले आदमी और जो औरतें थी दोनों के लिए बराबर थी। जैसे हम लोग जो लेडीज थी सर पे पल्ला करते हैं, तो आदमियों के लिए भी पग बनाई गई थी। जी आदमी तो धीरे धीरे छोड़ते गए चीजों को, जी और औरतों के ऊपर स्टिल वो चीजें अभी लगी हुई हैं, तो इसलिए औरतें गुलाम की गुलामी बनी हुई है सारी चीजें। तो पहले आदमी भी कड़ा पहनते थे, जी कानों में भी कुछ ना कुछ, मोस्टली जो पुरुष थे पुराने जमाने के, तो वो सारी चीजें औरतों वाली रखते थे जो औरतें करती थी। लेकिन अब धीरे धीरे आदमी सब छोड़ते गए, और औरतों के ऊपर वो स्टिल प्रेशर उतना ही है कि भाई अध्यात्म को जोड़ के परंपराओं से उनको एक वहीं पे रोक दिया गया है, प्रेशर इतना बना दिया गया है। जी। गुलाम तो बना रहे हैं। हाँ जी। ਲੋਕਾਂ 'ਚ ਅਕਸਰ ਚਰਚਾ ਹੁੰਦੀ ਹੈ ਖਾਸ ਕਰਕੇ ਭਾਰਤ ਦੇ ਵਿੱਚ। जी। ਉਹ ਕਹਿੰਦੇ ਆ ਵੀ ਕੀ ਇਹ ਸੱਚ ਨਹੀਂ ਕਿ ਬਾਬੇ ਰਾਜਨੀਤੀ ਦੇ ਕਿੰਗ ਮੇਕਰ ਬਣ ਕੇ ਧਰਮ ਨੂੰ ਸਿਆਸੀ ਹਥਿਆਰ ਬਣਾ ਰਹੇ ਆ? जी, बिल्कुल। देखो, जितने भी आप ये बाबे बन के जो कथावाचक, मैं तो इनको बाबा कहूँगी नहीं, बाबे हैं जी, ही नहीं, ये ऊँ ही कह रहे हैं बाबा। तो ये जितने भी जेल पहुँचे हुए हैं, ये जेल में भी राजनीति के कारण ही गए हुए हैं, और पैसों का बड़ा लेन-देन उलट-फेर चलता है वहाँ पे, डोनेशंस को, ब्लैक मनी को व्हाइट मनी करते हैं, और इनके एक बहुत बड़ी मात्रा में फॉलोअर्स बने हुए हैं। जी, जिधर बाबे, ये जो बाबे इशारा करते हैं उसी पार्टी को ये वोट डालते हैं। तो इसलिए किंग मेकर बने हुए। बिना बाबाओं के राजनीति चल नहीं सकती। आज के दिन हालात ऐसे हैं, इसलिए बड़े बड़े आश्रम कैसे बन रहे हैं, गवर्नमेंट उनको दे रही है ना बड़ी बड़ी जी, जमीनें आश्रम में बनाने के लिए। जी, फॉलोअर्स तो बाद में आना शुरू होते हैं, फैसिलिटी प्रोवाइड करवाती है गवर्नमेंट, राजनीतिक लोग। और आप देखोगे, अपना गूगल पे सर्च करोगे, जितने भी हमारे बड़े बड़े नेता हैं भारत देश के, सारे बाबाओं के नतमस्तक होके जाते हैं। और फिर वही नेता ऐसे बोलते हैं कि कुछ नहीं दरा बाबा मैं, भाई फिर तुम क्या टिंडे लेने गए हो वहां पे, हुँ, क्यों? जी। तो ये इसमें किंग मेकर बने हुए हैं बाबे। मैं बहुतों को जानती हूँ। ਸਮਾਜ ਦੇ ਵਿੱਚ 2 ਕਹਿ ਲਓ ਧਾਰਾਵਾਂ ਚੱਲਦੀਆਂ ਹੁੰਦੀਆਂ, ਵਿਖਿਆਨ ਚੱਲਦੇ ਹੁੰਦੇ ਆ, ਇੱਕ ਧਰਮ ਦਾ ਤੇ ਇੱਕ ਵਿਗਿਆਨ ਦਾ। जी। ਅਸੀਂ ਨਹੀਂ ਕਹਿੰਦੇ ਧਰਮ ਮਾੜਾ ਆ, ਧਰਮ ਅਸਲ 'ਚ ਮਾੜਾ ਨਹੀਂ जी। ਹੁੰਦਾ ਹੈਗਾ, ਜਿਹੜਾ ਮਰਜ਼ੀ ਆਪਾਂ ਧਰਮ ਚੱਕ ਲਈਏ। ਜੇ ਅਸੀਂ ਉਹਦੀਆਂ जी। ਅਸਲ ਰਹੁ ਰੀਤਾਂ ਦੇ ਉੱਪਰ ਚੱਲੀਏ ਤਾਂ ਮੇਰੇ ਖਿਆਲ ਆ ਉਹ ਤੁਹਾਨੂੰ ਉਹੀ ਸਿਖਾਉਂਦਾ ਕਿ ਜਿਹੜਾ ਇੱਕ ਚੰਗਾ ਮਨੁੱਖ ਬਣਨਾ ਹੁੰਦਾ। जी। ਠੀਕ ਹੈ ਜੀ। ਲੇਕਿਨ ਧਰਮ ਦੇ ਵਿੱਚ ਜਦੋਂ ਇਹ ਊਚ ਨੀਚਾਂ ਵਿੱਚ ਫਸਾ ਲੈਂਦੇ ਨੇ, ਕਰਮਕਾਂਡ ਫਸਾ ਲੈਂਦੇ, ਸਾਡਾ ਧਰਮ ਦਾ ਰਸਤਾ ਭਟਕ ਜਾਂਦਾ ਤੇ ਉਹਦੇ ਵਿੱਚੋਂ ਹੀ ਆਪਣਾ ਇਹ ਵਪਾਰ ਬਣਾ ਲੈਂਦੇ ਨੇ, ਤੁਹਾਡਾ ਸ਼ੋਸ਼ਣ ਕਰਦੇ ਨੇ। हाँ जी। ਫਿਰ ਜਦੋਂ ਸ਼ੋਸ਼ਣ ਹੋਣਾ ਸ਼ੁਰੂ ਹੁੰਦਾ, ਸਾਨੂੰ ਧਰਮ ਦੀ ਡੈਫੀਨੇਸ਼ਨ ਭੁੱਲ ਜਾਂਦੀ ਆ। ਫਿਰ हाँ जी। ਅਸੀਂ ਜਿਹੜਾ ਉਹਨਾਂ ਦਾ ਗੈਰ ਵਿਗਿਆਨਕ ਪ੍ਰਚਾਰ ਹੁੰਦਾ ਆ, हाँ ਗੈਰ जी। ਵਿਗਿਆਨਕ ਪ੍ਰਚਾਰ ਦਾ ਮਤਲਬ ਕਿ ਬਾਬੇ ਜਦੋਂ ਕਹਿੰਦੇ ਆ, ਸਾਡੇ ਕੋਲ ਤੁਹਾਡੇ ਬਿਮਾਰੀਆਂ ਦਾ ਇਲਾਜ ਹੈਗਾ ਆ, ਸਾਡੇ ਕੋਲ ਤਾਂ हाँ ਤਵੀਜ਼ जी। ਹੈਗੀ ਆ, ਤਵੀਤ ਹੈਗੇ ਆ। ਠੀਕ ਹੈ ਜੀ। ਅਸੀਂ ਤਾਂ ਤੁਹਾਡੇ ਸਿਰ ਤੇ ਹੱਥ ਰੱਖ ਦਈਏ, ਆਸ਼ੀਰਵਾਦ ਦੇ ਦਈਏ ਤੇ ਤੁਹਾਡਾ ਦੁੱਖ ਦੂਰ ਹੋ ਜਾਣਾ ਆ। ਉਹ ਐਡੀ ਵੱਡੀ ਧੋਖੇਬਾਜ਼ੀ ਚੱਲ ਰਹੀ ਆ। ਦੂਜੇ ਪਾਸੇ ਦੁਨੀਆ ਅੰਤਰਿਕਸ਼ ਤੇ ਪਹੁੰਚ ਗਈ ਆ, ਸਪੇਸ 'ਚ ਪਹੁੰਚ ਗਈ ਆ ਤੇ ਅਸੀਂ ਲੋਕ ਉਹ ਜਾਦੂ ਟੂਣੇ ਦੇ ਕਰਮਕਾਂਡਾਂ 'ਚ ਫਸੇ ਆ, ਉੱਥੇ ਹੀ ਧੱਕੇ ਖਾਈ ਜਾਂਦੇ ਆ। ਤੇ ਮਤਲਬ ਕਿ ਕਹਾਣੀ ਤਾਂ ਹਜੇ ਵੀ ਉਹੀ 20 ਸਾਲ 25 ਸਾਲ ਵਾਲੀ ਪੁਰਾਣੀ ਚੱਲਦੀ ਪਈ ਆ। ਊਂ ਅਸੀਂ ਕਹਿੰਦੇ ਆ ਅਸੀਂ ਜੀ ਸਿਵਲਾਈਜ਼ਡ ਹੋ ਗਏ ਆ ਤੇ ਭਾਰਤੀ ਲੋਕਾਂ ਨੇ ਤਰੱਕੀ ਬਹੁਤ ਕਰ ਲਈ ਆ। ਇਹ ਕਿੰਨਾ ਕੁ ਚਿਰ ਚੱਲੂਗਾ ਜੀ ਇਹ ਕੰਮ? ਹੋਰ ਵੀ 25 ਸਾਲ ਲਾਉਣੇ ਪੈਣਗੇ ਇਹਦੇ ਉੱਤੇ। हाँ जी। देखो, भारतीय लोगों ने तरक्की तो बहुत कर ली है टेक्नोलॉजी में और हर चीज में, लेकिन मानसिक तौर से कोई तरक्की नहीं की भारतीय लोगों ने, किसी ने भी जी, तरक्की नहीं की। स्टिल हम लोग बहुत ज्यादा गुलाम है अपने मानसिक चीजों के। जी, हर कोई इतना बड़ा एक बनी हुई है जंजाल, वो तोड़ना नहीं आ रहा किसी को। जी, उसका जो साइकिल बना हुआ है जन्म जन्मांतर का, पीढ़ी दर पीढ़ी, वो जी। माइंड सेट टूट नहीं रहा। तरक्की तो कर रहे हैं, टेक्नोलॉजी में बहुत तरक्की कर रहे हैं, धन कमाने में, फैशन में, हर एक चीज में। लेकिन मानसिक तौर से आजाद नहीं हो रहे हमारे कोई भी भारतीय लोग। ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਜਨ ਸਧਾਰਨ ਨੂੰ ਕਾਨੂੰਨ ਜਵਾਬਦੇਹ ਇਸ ਲਈ ਬਣਾਉਂਦਾ ਆ ਕਿ ਅਗਰ ਤੁਸੀਂ ਕੋਈ ਮਾੜਾ ਕੰਮ ਕਰਦੇ ਹੋ ਜਾਂ जी। ਉਹ ਚੀਜ਼ਾਂ ਹਰਕਤਾਂ ਕਰਦੇ ਹੋ ਸੋਸਾਇਟੀ ਜਿਹੜੀਆਂ ਅਪਰੂਵ ਨਹੀਂ ਹੈਗੀਆਂ ਤਾਂ ਉਹਦੇ ਲਈ ਕੋਈ ਜਵਾਬਦੇਹੀ ਹੁੰਦੀ ਆ। हाँ जी। ਜੇ ਬਾਬੇ ਸੱਚੇ ਧਾਰਮਿਕ ਆਗੂ ਆ ਤਾਂ ਆਪਣੇ ਡੇਰਿਆਂ ਦੀ ਜਿਹੜੀ ਸੰਪਤੀ ਆ ਤੇ ਖਾਤੇ ਆ ਉਹ ਪਬਲਿਕ ਕਰਨ ਤੋਂ ਕਿਉਂ ਡਰਦੇ ਆ? ਅਸੀਂ ਸਵਾਲ ਕਿਉਂ ਨਹੀਂ ਕਰਦੇ ਇਹ? ਸਾਨੂੰ ਡਰ ਕਾਹਦਾ क्योंकि ਮਾਰਦਾ?
बिल्कुल, बिल्कुल। क्योंकि जो संगत होती है ना, जो उनके आस-पास लोग उनसे आशीर्वाद लेने आते हैं, उनको बहुत बड़ा खुदा भगवान समझ के, तो उनमें वो डर रहता है कि कोई बद्दुआ हमें ना दे दें या हमारा कुछ करवा ना दें, क्योंकि ये लोग पावरफुल बहुत है पीछे से। जी, बैक इनकी बहुत पावरफुल हो चुकी हुई होती है, तो किसी की हिम्मत नहीं पड़ती इन बातों पे बात करने की। और उजागर जी, वो इसलिए नहीं करते क्योंकि उनको खुद नहीं पता कितना अरब का धन आ रहा है वहाँ पे। जी। पीछे जो बिहाइंड द डोर सीन चल रहा है उसको ये बिल्कुल कभी उजागर नहीं होने देंगे। आपने देखा था जब राम रहीम बाबा जो है जेल में जा रहा था, तो कितने उन्होंने भड़काने के लिए, दंगे करवाने के लिए हरियाणा के बाहर उधर पंचकुला में पब्लिक इकट्ठी कर दी थी। हुँ, तो वो हुँ। पावर शो कर रहे थे, तो जी, उनके पास धन इतनी ब्लैक है, तभी तो वो इतनी पब्लिक इकट्ठी हो रही है, इतने गनमैन और उनके खर्चे कहाँ से आते हैं। और दूसरी कानून तरफ इनका, जी। हाँ जी, कानून इनका बनना चाहिए, पारदर्शिता होनी चाहिए। जब आप धर्म के नाम पे कोई कर्मकांड कर रहे हो, कोई संस्था चला रहे हो, तो पारदर्शिता वहां पे होनी चाहिए। कितना पैसा कहाँ से आ रहा है, क्यों आ रहा है, और कहाँ खर्च हो गया। ਪਾਰਦਰਸ਼ਤਾ ਤਾਂ ਹੀ ਉਹ ਸ਼ੋਅ ਕਰਨਗੇ ਜੀ ਅਸੀਂ डिमांड करेंगे ਅਸੀਂ डिमांड ही नहीं करते उल्टा ਅਸੀਂ डिमांड ही पढ़े नहीं लिखे करते लोग, अंधभगत, इसी को तो कहते हैं अंधभक्ति। हिप्नोटिज्म की पावर इनके पास इतनी है, चमत्कारी बन जाते हैं। जी और चमत्कार बहुत है नहीं कोई भी। ਜੀ ਇਹ ਬਹੁਤੇ ਅਖੌਤੀ ਬਾਬੇ ਆ ਜਿਨ੍ਹਾਂ ਤੇ ਜਬਰ ਜਨਾਹ ਦੇ ਜਾਂ ਧੋਖਾਧੜੀ ਦੇ ਜਾਂ ਮੈਂ ਤਾਂ ਇਹ ਵੀ ਕਹੂੰਗਾ ਹਿੰਸਾ ਦੇ ਕੇਸ ਚੱਲਦੇ ਪਏ ਆ हाँ जी। ਅਸੀਂ ਫੇਰ ਇਹਨਾਂ ਨੂੰ ਰੱਬੀ ਰੂਪ ਹੀ ਮੰਨਦੇ ਜਾ ਰਹੇ ਹਾਂ। ਮਤਲਬ ਕਿ ਇਹੋ ਜੀ ਕਿਹੜੀ ਨਪੁੰਸਕਤਾ ਸਾਡੇ ਸੋਚ ਦੇ ਵਿੱਚ ਵੜ ਗਈ ਕਿਹੜੀ ਕੋਈ ਡਰ ਪੈ ਗਿਆ ਇਹ ਕੀ ਆ ਮਤਲਬ ਕੋਈ ਲਾਲ ਲਕੀਰ ਖਿੱਚੀ ਪਈ ਆ ਵੀ ਅਸੀਂ ਇੰਨਾ ਕੁਝ ਸਾਡੇ ਸਾਹਮਣੇ ਆ ਲੇਕਿਨ ਸਾਡੇ ਲਈ ਫੇਰ ਇਹ ਰੱਬੇ ही ਆ एक तो यही हो गया मेंटल हेल्थ इश्यू, जी कि जो एक बार माइंड सेट हो गया उससे बाहर निकल नहीं सकते। तो जी माइंड स्ट्रांग नहीं है, और दूसरा फिर इनको डर रहता है ना, ये बाबे तो गायब करवा देते हैं। जैसे वो राम रहीम बाबा ने कितनी महिलाएं गायब करवा दी थी, जो इनके खिलाफत आवाज उठाता है उनकी रातों रात लाशें नहीं मिलती। जी 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 और फिर उनकी इन्वेस्टिगेशन भी नहीं हो पाती, क्योंकि इनकी पावर इतनी है, गवर्नमेंट इनके दमों पे चलती है। जी जी राजनीतिक लोगों से इनके संपर्क इतने ज्यादा हैं। और जैसे भी कोई भी कर्म कांड करते हैं, ये गलत भी करते हैं, चाहे वाणी के द्वारा किया गया गलत हो काम, तो हर एक के लिए एक सख्त कानून बनना चाहिए। इन बाबाओं के पास कोई लाइसेंस नहीं है कि आप जो मर्जी वाणी से निकालोगे और वो इस समाज एक्सेप्ट करेगा। उसके लिए भी इनके वाणी पे अंकुश लगने का भी एक सख्त कानून बनना चाहिए, जैसे बाकी अपराधों के कानून बने हुए हैं। ਕਾਨੂੰਨ ਤਾਂ ਫਿਰ ਸਾਡੇ ਸਾਇੰਸਦਾਨ ਨੇ ਬਣਾਉਣਾ ਨੇ ਤੇ ਸਾਇੰਸ ਦਾ ਫਿਰ ਜਦੋਂ ਵੋਟਾਂ-ਵਾਟਾਂ ਆਉਣੀਆਂ ਉਹਨਾਂ ਨੂੰ ਲੱਗਦਾ ਵੀ ਹੁਣ ਇਹਨਾਂ ਕੋਲ ਇਹਨਾਂ ਸ਼ਰਧਾਲੂ ਬਹੁਤ ਨੇ ਉਹ ਤਾਂ ਫਿਰ ਉੱਥੇ ਮੱਥੇ-ਮੁੱਥੇ ਟੇਕ ਕੇ ਜਾਂਦੇ ਨੇ ਤੇ ਫਿਰ ਮੈਨੂੰ ਤਾਂ ਲੱਗਦਾ ਨਹੀਂ ਬੋਰਡ ਇਹਨਾਂ ਨੇ ਕਾਨੂੰਨ ਬਣਾਉਣੇ ਇਹ ਤਾਂ ਲੋਕਾਂ ਨੇ ਮੂਹਰੇ ਆਉਣਾ ਪਏਗਾ ਕਿ ਵੋਟਾਂ ਟਾਈਮ ਜਦੋਂ ਇਹ ਲੀਡਰ ਲੋਕ ਆਉਂਦੇ ਨੇ ਇਹ ਮੁੱਦਾ ਵੀ ਜਿਹੜਾ ਜ਼ੋਰ ਸ਼ੋਰ ਨਾਲ ਉਠਾਇਆ ਕਰਨਗੇ ਭਾਈ ਇਹ ਆਹ ਬਾਬਿਆਂ ਨੇ ਸਾਡਾ ਸਿੱਖਿਆ ਦਾ ਕਵਾੜਾ ਕਰਤਾ ਵਿਗਿਆਨਿਕ ਸੋਚ ਦਾ ਕਵਾੜਾ ਕਰਤਾ ਔਰਤਾਂ ਦੀ ਆਜ਼ਾਦੀ ਇਹਨਾਂ ਨੇ ਖੋਈ ਪਈ ਆ ਖੈਰ ਸਵਾਲ ਤਾਂ ਅਸੀਂ ਉਹੀ ਕਰਨੇ ਆ ਮੈਨੂੰ ਲੱਗਦਾ ਜਿਹੜੀ ਆਹ ਵਾਲੀ ਪੀੜ੍ਹੀ ਆ ਇਹ ਤਾਂ ਜਿਹੜੀ ਫਸ ਗਈ ਇਹ ਤਾਂ ਗਈ ਕੀ हाँ जी। ਸੋਚਦੇ ਆ ਕਿ ਅੱਗੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਨਾਂ ਨੂੰ ਖੌਤੀ ਬਾਬਿਆਂ ਤੋਂ ਬਚਾਉਣ ਲਈ ਸਾਨੂੰ ਕੀ करना ਚਾਹੀਦਾ उनको बचाने के लिए सबसे पहले तो हमें खुद जो पेरेंटिंग अच्छी देनी होगी, बड़ी स्ट्रॉन्ग तरीके से खुद बच्चों को संस्कार सिखाओ, कुछ अध्यात्म की बातें सिखाओ खुद, कि सुबह जल्दी उठना चाहिए, हमें एक डिसिप्लिन बनाना चाहिए जीवन जी का, सोने का, उठने का, जागने का, नहाने का, धोने का, साफ सुथरा रहने का। तो क्यों नहीं हमारे युवा बच्चे, जो आज की जनरेशन है, वो जरूरी जागेगी, वो इन बाबाओं के लिए कहाँ समय निकालेगी। अगर आपने वैसे परमात्मा को याद करना है, तो परमात्मा हर जगह हवा में है। बैठ के 2 मिनट सच्ची भावना से नाम लो ना। ये बाबा क्या कहते हैं, यही तो कहते हैं कि 2 मिनट, चाहे 30 सेकंड आप नाम लो बाबाओं का, परमात्मा को याद करो, शुक्रिया करो। तो फिर तुम्हें क्यों याद किया जा रहा है भाई, इन बाबाओं के पास क्यों जाया जा रहा है। जी, जी, जी। अपना ऐसी ऐसी अपना हरियाणा में दिखा दूं या कहीं भी अपने आप उत्तरी भारत के बता दूं मैं आपको, जो लुगाई घर बिल्कुल काम नहीं करती, वह वहां जाके सही बर्तन भी मांजा है, इतने बढ़िया रोटियां भी बना हुआ है, और बिल्कुल नहीं थकती, ना उनके सिर में दर्द होते, घर में आते ही उनके सारी चीजें हो जाती हैं। ਜੀ ਵਧੀਆ ਗੱਲ ਹੈ ਇਹ ਤਾਂ ਫਿਰ ਹੁਣ ਇਹਨਾਂ ਔਰਤਾਂ ਨੂੰ ਬਿਠਾ ਕੇ ਪੁੱਛਿਆ ਜਾਵੇ ਕਿ ਇਹੋ ਜਿਹਾ ਕਿਹੜਾ ਮੰਤਰ ਫੂਕ ਦਿੰਦੇ ਆ ਉੱਥੇ ਸਹੀ ਹੋਏ ਨੇ ਇੱਥੇ ਇਹ ਤਾਂ ਫਿਰ ਉਹ ਇੱਕ ਮੁਹਾਵਰਾ ਜਿਹਾ ਉਹ ਚੱਲਦਾ ਹੁੰਦਾ ਚੁਟਕਲਾ ਜਿਹਾ ਵੀ ਗਈ ਬਾਹਰ ਗਏ ਆ ਜੀ ਜਿੱਥੇ ਰਾਮ ਹੈ ਉੱਥੇ ਰਹਿ ਗਏ ਤੇ ਚਲੋ ਖੈਰ ਆਪਾਂ ਉਧਰ ਨੂੰ ਚੱਲਦੇ ਨਹੀਂ ਹੈਗੇ ਵਿਦੇਸ਼ਾਂ ਦੇ ਉੱਪਰ ਗੱਲ ਕਰਦੇ ਹਾਂ ਕਿਉਂਕਿ ਸਾਡੀ ਵੀ ਬਹੁਤੀ ਜਿਹੜੀ ਆਬਾਦੀ ਆ ਉਹ ਵਿਦੇਸ਼ਾਂ ਵਿੱਚ ਵੀ ਗਈ ਹੋਈ ਆ जी। ਆਪਾਂ ਕਹਿੰਦੇ ਵਿਦੇਸ਼ਾਂ ਵਿੱਚ ਆ ਕੇ ਸਾਨੂੰ ਇਹ ਸੱਚ ਝੂਠ ਦਾ ਜਾਂ ਇਹ ਸਾਰਾ ਕੁਝ ਗਿਆਨ ਹੋ ਜਾਂਦਾ ਕਿਉਂਕਿ ਇੱਥੇ
ਉਹ ਪ੍ਰੈਕਟੀਕਲੀ ਆਪਾਂ ਵਰਤਾਰਾ ਦੇਖਦੇ ਹਾਂ ਕਿ ਇੱਥੇ ਇਹਨਾਂ ਚੀਜ਼ਾਂ जी ਨੂੰ जी ਮਾਨਤਾ ਨਹੀਂ ਦਿੱਤੀ ਜਾਂਦੀ, ਕਾਨੂੰਨ ਵੀ ਨਹੀਂ ਆਗਿਆ ਦਿੰਦਾ ਹੈਗਾ। जी ਪਰ ਵਿਦੇਸ਼ਾਂ 'ਚ ਜਿਹੜੇ ਵਸਦੇ ਆਪਣੇ NRI ਭਾਈਚਾਰਾ ਆ, ਇਹਨਾਂ ਨੂੰ ਫਿਰ ਬਾਬੇ ਕਿਵੇਂ ਆਪਸ ਵਿੱਚ ਫਸਾ ਲੈਂਦੇ ਆ। ਉਹ ਆਨਲਾਈਨ ਵੀ ਸਾਡੇ ਵਿਦੇਸ਼ੀ ਭਾਈਚਾਰੇ ਨੂੰ ਠੱਗੀ ਮਾਰੀ ਜਾਂਦੇ ਆ, ਡਾਲਰ ਬਣਾਈ ਜਾਂਦੇ ਆ। ਇੱਥੇ ਬਾਬੇ ਵਿਜ਼ਟਰ ਵੀਜ਼ੇ ਤੇ ਆਉਂਦੇ ਆ, ਆਪਣੇ ਬੋਰਡ ਲਾ ਲੈਂਦੇ ਆ, ਸਾਡੇ ਬੰਦੇ ਫੇਰ ਉੱਥੇ ਜਾ ਕੇ ਮੱਥੇ ਟੇਕੀ ਜਾਂਦੇ ਆ। ਫਿਰ ਤਾਂ ਹਵਾ ਹੀ ਉੱਤਿਆ ਪਿਆ ਜੀ ਫਿਰ। बिल्कुल। देखो, एनआरआई हम लोग कौन है, हम लोग कहाँ से आए हैं? आप उसी देहात से आए हैं ना। जी और वहां अपना सारा रिश्तेदारी, अपना कुटुंब तो वहीं बैठा है मोस्टली। जी तो वहां अपने वो जो बाकी लोग बैठे हैं, वो यहाँ एनआरआईज को फुली मोटिवेट करते हैं कि एक बारी तू बाबा के चरणा में पढ़ के देख ले, तेरा बेड़ा पार हो जाएगा, तेरा बिजनेस चल पड़ेगा, तेरा फलाना हो जाएगा, किसी के बालक नहीं होते बालक हो जाएंगे, घर में शांति हो जाएगी। तो फिर वो एनआरआईज भी तो हम लोग वहीं से आए हैं ना सारे। हम लोग जो आए हैं एनआरआई, खासकर अपनी एज वाले मीडियोकर, जो आजकल हम मिडिल एज में हैं, वो लोग क्या है ना, सूटकेसों में जो सामान लेकर आए थे हम, वो सारी चीजें हम साथ ही ले आए हैं। माइंड सेट भी सब सारी चीजें आज तक वही ढो रहे हैं, जी बदलाव नहीं आया कहीं भी। और तो लोग देखो अभी पीछे हमारे बुला रखे थे कितने सारे, वो जो जिनकी मैं बात कर रही हूँ, अनिरुद्धाचार्य जी, जी अनिरुद्धाचार्य जी, जो महिलाओं को सर्टिफिकेट देते हैं, हर एक की लड़की को कोई सवाल भी पूछते हैं तो उसको भी वही सर्टिफिकेट दे देते हैं कि तेरा चरित्र ठीक है नहीं है। मैं तो नहीं पूछू, पहले तो तेरा बता दे भाई, तेरा ठीक है कि नहीं। उसका भी टूर लगवा रखा था अभी यहाँ पे। जी भाई वो ऐसी कौन सी बात बता रहा है जो आपके जीवन में बदलाव कर रही है, और महिलाएं उनको सुन रही होती हैं। वो सर्टिफिकेट बांट रहा है, भाई एक आधी बार अपने घर की जनानियों को भी संभाल ले जाके। जी एज के भी सर्टिफिकेट दे रहा है, वो हर चीज के सर्टिफिकेट दे रहा है। भाई एक ये व्यक्तिगत मामला है हर किसी का, कौन व्यक्ति कैसे जीवन जीना चाहता है। धर्म में जी ये लिखा है कि प्रत्येक व्यक्ति को जीवन जीने का अधिकार उसके मानसिक स्तर के अनुसार दिया जाए। जी धर्म में तो कहीं भी ये बातें नहीं लिखी हुई। और वो कहता है 14 साल की लड़की की शादी हो जानी चाहिए। 14 साल की लड़की को तो बेचारी को अच्छे से कंघी करनी भी नहीं सीखती, वो घर हम्म गृहस्थी कैसे संभाल लेगी। क्या तुम 14 साल की लड़की की शादी करके लाए हो? जो तुम्हारी जो वाइफ है वो अनिरुद्धाचार्य की, उनकी वाइफ क्या 14 साल की ले आया और 25 की लेके आया? तो फिर वो भी, उसके भी कई सारे बॉयफ्रेंड्स रहे होंगे। जी 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 तो ऐसे ऐसे लोगों को एनआरआई बुलाते हैं, मुझे ये नहीं समझ आती कि वो क्या सोच के बुलाते हैं। उनका वाणी पे ही अंकुश नहीं है। अगर उन्होंने मॉडर्निटी के बारे में बोलना है आज के दिन, आज की किसी और चीज, महिलाओं की कोई लड़कियों की चीज पसंद नहीं आ रही, तो एक सभ्य तरीके से अपनी बात रखो कि मुझे ऐसे लगता है, ऐसे होना चाहिए। अब जो 200 साल पहले चीजें हो रही थी वो आज पॉसिबल ही नहीं है, जी जी है ना। तो जी इसलिए बिल्कुल एनआरआई हो और चाहे अपने वहाँ रहने वाले अपने जो हमारे भारतीय लोग हैं वो हो, सबको ही मानसिक तौर से जागने की जरूरत है। बातें फॉलो करो जिसकी जो बात अच्छी लगे, अगर जो बात बुरी है उसके लिए विरोध भी करना चाहिए और उस व्यक्ति जी पे प्रतिबंध लगाना चाहिए, उसका विरोध करना चाहिए, उसको भी बिरादरी से बाहर करना चाहिए फिर। नहीं ਜੀ ਬਿਲਕੁਲ ਇੱਧਰ ਮੇਰਾ ਫੋਨ ਵੀ ਵੱਜ ਰਿਹਾ ਸੀਗਾ ਜੀ। जी ਪੱਤਰਕਾਰ ਭਾਈਚਾਰੇ ਦੇ ਵਿੱਚੋਂ ਇਹ ਸਵਾਲ ਆਇਆ ਜੀ, ਉਹ ਵੀ ਜਾਂਦੇ ਜਾਂਦੇ ਲੈਂਦੇ ਚੱਲਿਓ। ਕਹਿੰਦੇ ਵੀ ਸਮਾਜ ਦੇ ਵਿੱਚ ਨਾ ਮੀਡੀਆ ਦੀ ਬੜੀ ਭੂਮਿਕਾ ਹੁੰਦੀ ਹੈ, ਚਾਹੇ ਦੇਸ਼ ਹੈ ਚਾਹੇ ਵਿਦੇਸ਼ ਹੈ। जी ਮੀਡੀਆ ਕਹਿੰਦੇ ਇਹਨਾਂ ਬਾਬੇ ਨੂੰ ਐਕਸਪੋਜ਼ ਕਰਨ ਵਿੱਚ ਕਿੰਨਾ ਕੁ ਸਫਲ ਰਿਹਾ ਆ। ਉਹ ਕਹਿੰਦੇ ਵੀ ਮੈਨੂੰ ਤਾਂ ਲੱਗਦਾ ਵੀ ਬਹੁਤ ਘੱਟ ਰਿਹਾ ਆ। ਸਮਾਂ ਸਾਡੇ ਮੀਡੀਆ ਨੇ, ਚਾਹੇ ਉਹ ਪ੍ਰਿੰਟ ਆ ਤੇ ਚਾਹੇ ਉਹ ਇਲੈਕਟ੍ਰੋਨਿਕ ਆ, ਚਾਹੇ ਉਹ ਦੇਸੀ ਆ ਤੇ ਚਾਹੇ ਵਿਦੇਸ਼ੀ ਆ, ਇਹਨਾਂ ਨੂੰ ਐਡਾਂ ਲੈ ਕੇ ਨਾਲ ਪ੍ਰੋਗਰਾਮਾਂ 'ਚ ਪ੍ਰਮੋਟ ਹੀ ਕੀਤਾ ਆ। हाँ जी। ਸਮਾਜ ਨੂੰ ਇਹਨਾਂ ਧੋਖੇਬਾਜ਼ਾਂ ਤੋਂ ਬਚਾਉਣ ਦੇ ਲਈ ਫਿਰ ਹੁਣ ਹੋਰ ਕੀ ਕਦਮ ਚੁੱਕੇ ਜਾ ਸਕਦੇ ਆ ਮੀਡੀਆ ਦੇ ਵਿੱਚ, ਅਗਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਸੀਰੀਅਸਲੀ ਦੇਖਦੇ ਹੋ? देखो जी, आज के दिन जो है मीडिया मेन चीज है। लोगों तक फेसबुक हो गया, अपना टिकटॉक हो गई, या इंस्टाग्राम का जमाना आजकल चल रहा है। भारत में तो चलो टिकटॉक बैन है। तो हर एक व्यक्ति को जहां लगता है कोई भी हुँ, कथावाचक, देखो मैं बाबा और कथावाचक में बहुत बड़ा अंतर समझती हूँ। मैं इनको कथावाचक ही कहूंगी, मैं इनको बाबा नहीं कह सकती हूँ। कथावाचकों को समझना चाहिए, उनकी कोई अच्छी बात है तो आप एक्सेप्ट करो, जीवन में इम्प्लीमेंट करो, ना कि जी, यहाँ से सुनो और अंधविश्वास में बड़े रहो। इम्प्लीमेंट लाओ, जीवन में बदलाव लाओ सुन के, क्योंकि कर्म खुद ही करना पड़ेगा बदलाव लाने के लिए। तो मीडिया में लिखो,
उसका विरोध करो बुरी जी, बात का। अच्छी बात है तो जो आपने उसकी अच्छी बात मानी किसी भी कथावाचक की, और आपके जीवन में 3 महीने में या 40 दिन में जो भी एक प्रोसेस प्रक्रिया सॉफ्टवेयर बदलने की कोई बदलाव आया तो वो साझा करो। लेकिन जी, हमारे वाले लोग क्या करते हैं कि अगर मैंने किसी के बारे में कुछ बोल दिया तो लोग क्या कहेंगे? क्रिटिसिज्म से डरते हैं और डर के मारे कुछ नहीं करते। अरे बाबा लोग ये सब कह रहे हैं भी तुम माइंड से स्ट्रांग बनो, तो डर क्यों रहे हो? जी, खुल्लम-खुल्ला लिखो, जो बात है सो है। डरने की क्या बात, मरना तो वैसे ही भी है एक दिन, जी। तो कम से कम खुल के जी के मरो। ਜੀ, ਬਿਲਕੁਲ ਇਹ ਤੋਂ ਪਹਿਲਾਂ ਕਿ ਮੈਂ ਆਪਣੇ ਸਮਾਪਤੀ ਵਾਲੇ ਸਵਾਲ ਵੱਲ ਜਾਵਾਂ, जी, ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਨਾ ਬਾਬਿਆਂ ਦੇ ਜਿਹੜੇ ਸਾਰੇ ਕਰਮਕਾਂਡ ਹੀ ਨੇ ਵੀ ਉਹਨਾਂ ਤੋਂ ਕਿਸ ਤਰ੍ਹਾਂ ਨਿਜਾਤ ਪਾਈ ਜਾਵੇ, ਮੀਡੀਆ ਆਹ ਕਰ ਲਵੇ ਜਾਂ ਸਾਡਾ ਸਮਾਜ ਆਹ ਕਰ ਲਵੇ ਜਾਂ ਸਾਡੀਆਂ ਔਰਤਾਂ ਆਹ ਕਰ ਲੈਣ। ਪਰ ਮੈਂ ਤੁਹਾਨੂੰ ਦੱਸਾਂ ਕਿ ਬਾਬੇ ਬੜੇ ਸਕੀਮੀ ਹੁੰਦੇ ਨੇ। ਇਹਨਾਂ ਦਾ ਦਿਮਾਗ ਬਹੁਤ ਚੱਲਦਾ। ਤੁਹਾਡੀ ਹਰ जी, ਗਤੀਵਿਧੀ ਦੇ ਉੱਪਰ ਇਹਨਾਂ ਨੂੰ ਪਤਾ ਹੁੰਦਾ ਆ ਵੀ ਬੰਦੇ ਨੂੰ ਕਿੱਦਾਂ ਜੋੜ ਕੇ ਰੱਖਣਾ ਆ। जी, ਕਹਿਣ ਨੂੰ ਤਾਂ ਇਹ ਇੱਕ ਚੁਟਕਲਾ ਕਹਿ ਲਓ ਜਾਂ ਹਾਸ ਵਿਅੰਗ ਕਹਿ ਲਓ ਜਿਹੜਾ ਬਹੁਤ ਚਿਰ ਪਹਿਲਾਂ ਪੰਜਾਬ 'ਚ ਚੱਲਦਾ ਹੁੰਦਾ ਸੀ। ਹੋ ਸਕਦਾ ਕਈਆਂ ਨੂੰ ਇਹ ਨਵਾਂ ਹੋਵੇ ਤੇ ਮਜ਼ਾ ਆਵੇ ਸੁਣਨ 'ਚ, ਪਰ ਉਹਦੇ ਵਿੱਚ ਮੇਰਾ ਸੁਨੇਹਾ ਇਹੀ ਲੁਕਿਆ ਕਿ ਇਹ ਬਾਬੇ ਤੁਹਾਨੂੰ ਕਿੱਦਾਂ ਕੈਪਚਰ ਕਰ ਲੈਂਦੇ ਆ। ਔਰਤਾਂ ਦੀ ਗੱਲ ਕੀਤੀ ਸੀ ਵੀ ਔਰਤਾਂ ਨੂੰ ਬਹੁਤ ਨਿਸ਼ਾਨਾ ਬਣਾਉਂਦੇ ਆ, ਕਿਉਂਕਿ ਔਰਤਾਂ ਸੌਫਟ ਵਿਕਟਮ ਬਣ ਜਾਂਦੀਆਂ। बिल्कुल। ਸੋ क्योंकि ਉਹ उनकी ਇੱਕ समस्याएँ बहुत ज़्यादा हैं। जी, क्योंकि किसी को देखो, मान लो बच्चे नहीं हो रहे एक कपल को, तो जी, आदमी को दोष नहीं देते, उस औरत पे ही ताने-कसी मारते हैं कि इसी में कोई गड़बड़ है। तो वो बेचारी जी, परेशान होके फिर विक्टिम बन जाती है। तो ऐसी-ऐसी पता नहीं इतनी अनगिनत समस्याएँ हैं, जी। जिनको लोग समझ नहीं सकते, औरतों के क्या-क्या बवाल है उनके पीछे। तो इसलिए वो बहुत जल्दी बातों में आ जाती हैं। ਜੀ, ਤੁਹਾਡੀ ਮੈਂ ਇਸੇ ਗੱਲ ਤੋਂ ਅੱਗੇ ਚੱਕਦਾ ਜੀ ਗੱਲ ਨੂੰ। ਤੁਸੀਂ ਕਹਿੰਦੇ ਆ ਵੀ ਇਸ ਗੱਲੋਂ ਵੀ ਬਹੁਤ ਜਨਾਨੀਆਂ ਉੱਥੇ ਫਸ ਜਾਂਦੀਆਂ, ਔਰਤਾਂ ਫਸ ਜਾਂਦੀਆਂ ਕਿ ਸਾਡੇ ਬੱਚਾ ਨਹੀਂ ਹੋ ਰਿਹਾ ਜਾਂ ਸਾਨੂੰ ਮੁੰਡਾ ਚਾਹੀਦਾ। ਲਓ ਜੀ, ਇੱਕ ਜਨਾਨੀ ਚਲੇ ਜਾਂਦੀ ਆ, ਆਪਣੇ ਪਰਿਵਾਰ ਨੂੰ हाँ ਵੀ जी। ਨਾਲ ਲੈ ਕੇ, ਆਪਣੇ ਹਸਬੈਂਡ ਨੂੰ ਵੀ। ਹੈਗਾ ਤਾਂ ਜੀ ਇਹ ਇੱਕ ਹਾਸ ਵਿਅੰਗ ਆ, ਪਰ ਇਹ 'ਚ ਸੁਨੇਹਾ ਬਹੁਤ ਵੱਡਾ ਲੁਕਿਆ ਹੋਇਆ। ਮੇਰਾ ਕੋਈ ਬੁਰਾ ਨਾ ਮਨਾਵੇ। ਇਹਨੂੰ जी, ਹਾਸ ਵਿਅੰਗ ਨੂੰ ਦੂਸਰੇ ਸਾਈਡ ਤੋਂ ਦੇਖਿਓ, ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਦਾ। ਪਹਿਲਾਂ ਹਾਸ ਵਿਅੰਗ ਦੇ ਨਾਲ ਆਪਣੇ ਆਪ ਨੂੰ ਤਾਜ਼ਾ ਕਰ ਲਓ। ਉਹ ਔਰਤ ਦੇ ਬੱਚਾ ਨਹੀਂ ਹੋ ਰਿਹਾ ਸੀ। ਇਹਦੀ ਬਜਾਏ ਕਿ ਉਹ ਕੋਈ ਵਿਗਿਆਨਕ ਸੋਚ ਬਣਾਉਂਦੇ, ਕੋਈ ਡਾਕਟਰਾਂ ਨੂੰ ਮਿਲਦੇ, ਸਲਾਹ ਇੱਧਰੋਂ-ਉੱਧਰੋਂ ਮਿਲ ਗਈ ਵੀ ਬਾਬੇ ਨੂੰ ਮਿਲਿਆ, ਉਹ ਬਾਬਾ ਬੜਾ ਪਹੁੰਚਿਆ ਹੋਇਆ ਆ। ਉਹਨੇ ਤਾਂ ਬਸ ਇਹੋ ਜਿਹਾ ਮੰਤਰ ਮਾਰਨਾ ਵੀ ਮੁੰਡਾ ਹੀ ਆ ਤੇਰੇ। ਬਾਬੇ ਕੋਲ ਪਹੁੰਚ ਗਿਆ ਜੀ, ਬਾਬੇ ਨੂੰ ਚੜਾਵਾ ਚੜਾਤਾ, ਬਾਬੇ ਨੇ ਪੈਸੇ-ਪੂਸੇ ਲੈ ਲਏ ਜਿੰਨੇ ਲੈਣੇ ਸੀ ਤੇ ਬਾਬੇ ਨੇ ਮੰਤਰ ਜਿਹਾ ਫੂਕ ਕੇ ਉਹਨੂੰ ਕਿਹਾ, ਕਹਿੰਦੇ ਵੀ ਬੀਬਾ ਕੋਈ ਮਸਲਾ ਨਹੀਂ ਹੈਗਾ, ਤੇਰੇ ਹੋ ਜਾਣਾ ਹੁਣ ਮੁੰਡਾ, ਵੀ ਮੇਰੀ ਗਰੰਟੀ ਆ। ਤੇ ਏਦਾਂ ਕਰੀ ਫਿਰ ਤੂੰ ਨਾ ਬਾਹਰ ਜਾ ਕੇ ਪਹਿਲਾਂ ਤਾਂ ਮਠਿਆਈ ਵੰਡ ਦੇ ਤੇ ਫਿਰ ਤੀਜੇ ਕੁ ਦਿਨ ਤੈਂ ਕੇਲੇ ਲੈਣੇ ਨੇ ਬਾਜ਼ਾਰੋਂ ਤੇ ਤੈਂ ਉਹਨੂੰ ਵੰਡ ਦੇਣਾ। ਤੇ ਜੇ ਤੂੰ ਸਾਰਾ ਕੁਝ ਸਹੀ ਢੰਗ ਨਾਲ ਕਰ ਲਵੇਂ ਨਾ, ਫੇਰ ਤੇਰੀ ਮਨੋਕਾਮਨਾ ਪੂਰੀ ਆ। ਉਹ ਪਤਾ ਨਹੀਂ ਜੀ ਬਾਬੇ ਨੇ ਹੁਣ ਇਹ ਵਾਲਾ ਜਿਹੜਾ ਫਾਰਮੂਲਾ ਆ ਉਹ ਕਿੰਨੇ ਸੌਆਂ ਹਜ਼ਾਰਾਂ ਤੇ ਲਾਇਆ ਹੋਣਾ। ਉਹ ਬੀਬੀ ਕਈ ਮਹੀਨਿਆਂ ਬਾਅਦ ਆਉਂਦੀ ਆ, ਨਿਆਣਾ ਚੱਕੀ ਆਉਂਦੀ ਆ। ਕਹਿੰਦੀ ਬਾਬਾ ਜੀ ਤੁਹਾਡੇ ਵਜਨ 7 ਹੋ ਗਏ। ਕਹਿੰਦਾ ਅਸੀਂ ਬਾਬੇ ਹੈਗੇ ਬੜੇ ਪਹੁੰਚੇ ਹੋ ਆ। ਕਹਿੰਦੀ ਜੀ ਵਚਨ ਤਾਂ ਤੁਹਾਡੇ 7 ਹੋ ਗਏ, ਪਰ ਇੱਕ ਗਿਲਾ ਜਿਹਾ ਰਹਿ ਗਿਆ ਵੀ ਮੁੰਡਾ ਦਾ ਹੋ ਗਿਆ, ਪਰ ਮੁੰਡੇ ਦਾ ਨਾ ਲੱਕ ਜਿਹਾ ਨਹੀਂ ਖੜਦਾ। ਤੇ ਬਾਬਾ ਦੇਖ ਲਓ ਜੀ ਐਨਾ ਸਕੀਮੀ ਆ, ਪਹਿਲੇ ਭਾਂਵ ਕੇ ਬੈਠਾ, ਕਹਿੰਦਾ ਜੀ ਲੱਕ ਬੀਬਾ ਹੁਣ ਕਿੱਥੋਂ ਕੱਢੂਗਾ, ਜਿਹੜੇ ਕੇਲੇ ਤਾਂ ਵੰਡੇ ਸੀਗੇ ਉਹਨਾਂ ਦਾ ਕਿਹੜਾ ਲੱਕ ਖੜਦਾ ਸੀ, ਸਸਤੇ ਵੇਚੇ ਸੀ ਤੇ ਵੰਡੇ ਸੀਗੇ। ਤੇ ਮੈਂ ਜਾਣੀ ਕਹਿਣ ਨੂੰ ਤਾਂ ਇਹ ਕਿ ਹਾਸ ਵਿਅੰਗ ਆ, ਲੇਕਿਨ ਮੈਂ ਕਹਿੰਦਾ ਵੀ ਸਾਡੇ ਬਾਬਿਆਂ ਦੀਆਂ ਇਹੋ ਜਿਹੀਆਂ ਜਿਹੜੀਆਂ ਹੋਸ਼ੀਆਂ ਗੱਲਾਂ ਨੇ ਜਾਂ ਜਿਹੜੇ ਹਾਸ ਵਿਅੰਗ ਜਿਹੇ ਵੀ ਹੈਗੇ ਆ, ਅਸੀਂ ਉਹਨਾਂ ਨੂੰ ਵੀ ਇੱਕ ਸੱਚਾਈ ਮਾਤਰ ਮੰਨ ਕੇ ਹੀ ਬਸ ਅੱਗੇ ਤੁਰੇ ਫਿਰਦੇ ਹਾਂ। बिल्कुल वही हो गया ना, जैसे 100 में से 10 महिलाओं को बाय कुदरती हो गया, होना ही था उसको। जी, और वही औरतें फिर समाज में इतना फैलाती भी मेरे को हो गया, और जब वो इतनी जी, मानसिक दबाव में कंसीव करती हैं और प्रेग्नेंट रहती हैं 9 के 9 महीने, जी, तो वो बच्चे में कोई ना कोई बीमारी आ ही जानी है, जी, क्योंकि माता ही खुश नहीं है, इतने प्रेशर इतने दबाव में है। जी, तो वो इस साइंटिफिक रीजन नहीं समझते हैं। ਜੀ। ਪਰ ਫਿਰ ਬਾਬੇ ਕੋਲ ਤਾਂ ਬੜਾ ਵਧੀਆ ਤਰਕ ਸੀ ਨਾ ਵੀ ਜਿਹੜੇ ਤੂੰ ਕੇਲੇ ਲੈ ਕੇ ਵੰਡੇ ਸੀ, ਲੱਕ ਉਹਨਾਂ ਦਾ ਵੀ ਨਹੀਂ ਖੜਦਾ ਸੀ, ਇਸ ਕਰਕੇ ਤੇਰੇ ਹੁਣ ਮੁੰਡੇ ਦਾ ਲੱਕ ਨਹੀਂ खड़ता, ਗਲਤੀ तेरी होई आ। खैर बाबा तो क्योंकि फिर वो निकल गया देहात दोस्त। इतना अपना भोला भाला समाज जी, है, जब हम यूं करके बैठे हैं, ऊपर ही नहीं उठा रहे नजर और आंखें बंद, तो बाबा जो मर्जी बोलता रहे वो सुनते भी नहीं है। ਬਿਲਕੁਲ। ਜੇ ਆਪਾਂ ਹੁਣ ਇਹ ਕਹੀਏ ਵੀ ਇਹਨਾਂ ਅਖੌਤੀ ਬਾਬਿਆਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਨ ਲਈ ਕੀ ਸਲਾਹ ਦਿਓਗੇ? ਕੀ ਸਿੱਖਿਆ ਜਾਂ ਵਿਗਿਆਨਕ ਸੋਚ ਨੂੰ
ਵਧਾਉਣਾ ਚਾਹੀਦਾ ਤਾਂ ਕਿ ਸਮੱਸਿਆ ਹੱਲ ਹੋ ਸਕੇ, ਜਾਂ ਸਾਡੀਆਂ ਸਰਕਾਰਾਂ ਨੂੰ ਕੋਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ? ਮੈਨੂੰ ਲੱਗਦਾ ਸਰਕਾਰਾਂ ਸਖਤ ਕਾਨੂੰਨ ਬਣਾਉਣ ਦੇ ਤਾਂ ਰੌਚ ਹੈ ਨਹੀਂ ਗੀਆਂ, ਕਿਉਂਕਿ ਇਹਨਾਂ ਦੀ ਸੀਟੀ ਰਲੀ ਹੁੰਦੀ ਆ, ਇਹਨਾਂ ਨੂੰ ਵੋਟਾਂ ਵੇਲੇ ਇਹਨਾਂ ਦੀ ਲੋੜ ਹੁੰਦੀ ਆ। ਮੈਨੂੰ ਲੱਗਦਾ ਸਾਨੂੰ ਸਿੱਖਿਆ ਤੇ ਵਿਗਿਆਨਕ ਸੋਚ ਦੇ ਉੱਪਰ, ਜਾਂ ਜੋ ਧਰਮ ਸਾਨੂੰ ਸਹੀ ਸਿੱਖਿਆ ਦਿੰਦਾ, ਉਹ ਕੋਈ ਵੀ ਧਰਮ ਹੋ ਸਕਦਾ ਆ, ਸ਼ਾਇਦ ਉੱਤੇ ਜ਼ੋਰ ਲਾਉਣਾ ਪਊਗਾ। ਕੀ ਕਹਿਣਾ चाहोगे जी ਜਾਂਦੇ-ਜਾਂਦੇ? देखो जी, मैं ये कहना चाहूँगी, देखो चलो कानून भी इनके खिलाफ सख्त बनना चाहिए, क्योंकि कानून की नज़रों में कोई फ़कीर हो, बाबा हो, संत हो, कथावाचक हो, या जी, हम हैं राज, सभी एक नज़र से देखता है हमारा जो संविधान है वो सख्त बनना चाहिए। और दूसरा मैं ये शिक्षा देना चाहूँगी कि जो लोग श्रद्धालु बन के जाते हैं, वो जी, प्लीज़ अपने माइंड से जागरूक रहें, उनकी बातों को सोचें बैठ के और इम्प्लीमेंट करें कि क्या ये मेल खाती है असलियत में। जी, तो अंधविश्वास में ना बढ़े कि बाबा ने बोल दिया, तभी वाणी पे सरस्वती बैठती है। मैं भी आज कुछ बोल दूंगी तो 10 बातें वो भी सच हो जाएंगी, क्योंकि कोई भी सच्चे मन से बोल देगा जी, वो सच हो जाती है। लेकिन हमें बहुत जागरूकता की जरूरत है, हर एक पहलू को हमें सोचना चाहिए, फिर कदम उठाने चाहिए, बिना मतलब पाखंड नहीं फैलाना चाहिए। जी, और ये 90% पाखंड ही फैला होता है, क्योंकि चमत्कार कहीं भी इस धरती पे कोई भी नहीं कर सकता, हम खुद ही चमत्कार कर सकते हैं। अगर मैंने मेरे जीवन में बदलाव लाना है, तो मुझे ही उस पे डिसिप्लिन होके काम करना पड़ेगा लगातार, अपनी रिप्लेसमेंट ऑफ हैबिट करनी पड़ेगी, तब जाके बदलाव चमत्कार आएगा, नहीं तो कोई चमत्कार कर नहीं सकता। ਜੀ ਨੀਤੂ ਸਿੰਘ ਜੀ, ਬਹੁਤ-ਬਹੁਤ ਧੰਨਵਾਦ। ਇਹ ਸਾਡੇ ਸੀਗੇ ਅੱਜ ਦੇ ਮਹਿਮਾਨ ਨੀਤੂ ਸਿੰਘ ਜੀ, ਇਪਸਵਿਚ ਸ਼ਹਿਰ ਤੋਂ, ਆਸਟ੍ਰੇਲੀਆ ਤੋਂ। ਧੰਨਵਾਦ ਕਰਦੇ ਹਾਂ। ਤੇ जी, बहुत ਅਕਸਰ धन्यवाद। ਉਹ ਵਿਸ਼ੇ ਲੈ ਕੇ ਆਉਂਦੇ ਜਿਹੜੇ ਸਾਡੇ ਸਮਾਜ ਦੇ ਨਾਲ, ਸਾਡੀਆਂ ਸਮੱਸਿਆਵਾਂ ਦੇ ਨਾਲ ਸੰਬੰਧਿਤ ਹੁੰਦੇ ਆ, ਤੇ ਸਾਨੂੰ ਚੰਗਾ ਲੱਗਦਾ। ਹੁੰਦੇ ਥੋੜ੍ਹੇ ਜਿਹੇ ਕੌੜੇ ਹੀ ਆ, ਮਤਲਬ ਕਿ ਨਿੰਮੇ ਹੁੰਦੀ ਆ ਬਈ, ਤਾਂ ਪਤਾ ਵੀ ਨਿੰਮ ਦੀ ਦਾਤਣ ਫਾਇਦੇ ਵਾਲੀ ਹੁੰਦੀ ਆ, ਪਰ ਕਰਨੀ ਬਹੁਤ ਔਖੀ ਆ। ਇਹ ਤਾਂ ਜਿਨ੍ਹਾਂ ਨੇ ਕੀਤੀਆਂ ਸੀ ਉਹਨਾਂ ਨੂੰ ਪਤਾ ਆ। ਸੋ ਸੁਣਿਆ ਕਰੋ, ਸਮਾਂ ਕੱਢਿਆ ਕਰੋ। ਅਸੀਂ ਕੋਈ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦੇ ਹੈਗੇ। ਠੀਕ ਹੈ, ਅੱਜ-ਕੱਲ੍ਹ ਰੀਲਾਂ ਦਾ ਮਾਹੌਲ ਆ, ਤੇ ਪਰ ਅਸੀਂ ਇਹ ਜਿਹੜੀ ਵੱਡੀ ਗੱਲ ਆ, ਇਹ ਹੁਣ ਛੋਟੀਆਂ-ਛੋਟੀਆਂ ਰੀਲਾਂ 'ਚ ਤਾਂ ਨਹੀਂ ਕਰ ਸਕਦੇ। ਸੋ ਸਾਨੂੰ ਤੁਹਾਡੇ ਸਾਥ ਦੀ ਵੀ ਲੋੜ ਆ ਕਿ ਸੁਨੇਹਾ ਸਾਡਾ ਪਹੁੰਚਦਾ ਹੋਵੇ। ਨੀਤੂ ਸਿੰਘ ਜੀ, ਧੰਨਵਾਦ। ਆਪਾਂ ਕਿਸੇ ਹੋਰ ਗੰਭੀਰ ਵਿਸ਼ੇ ਦੇ ਉੱਪਰ, ਜਿਹੜਾ ਸਮਾਜ ਦੇ ਨਾਲ ਸਿੱਧਾ ਲਿੰਕ ਰੱਖਦਾ ਆ, ਆਪਾਂ ਉੱਤੇ ਫਿਰ ਦੁਬਾਰਾ ਸਟੂਡੀਓ 'ਤੇ ਮਿਲਾਂਗੇ। ਸ਼ੁਕਰੀਆ ਜੀ। जी, जी, हरजीत जी, मैं आपका और इंडोज़ टीवी का बहुत धन्यवाद करना चाहूँगी। आप इतने अच्छे-अच्छे समाज के मुद्दे लेकर आते हो, समाज जी, में जागरूकता फैलाते हो अपने चैनल के माध्यम से, और आपका भी बहुत बड़ा योगदान। आप पूरे हमारे इधर गोल्ड कोस्ट हो, चाहे इप्सविच हो, चाहे ब्रिस्बेन हो, जहाँ कहीं भी मीडिया की ज़रूरत पड़ती है, तो आप हर जगह मुझे मिलते हो। तो आपका भी बहुत-बहुत धन्यवाद, सबका बहुत-बहुत धन्यवाद। और जी, मैं आशा शुक्रिया। करती हूँ कि और भी भविष्य में बहुत अच्छे-अच्छे मुद्दे आप लेकर आएँगे, और बहुत सारे मेहमान मैं देखती हूँ हमारे स्टूडियो में आते हैं, तो जी, ये जी। बहुत ही अच्छी बात है जी, बहुत शुक्रिया। जी, बिल्कुल जी, शुक्रिया। धन्यवाद।